ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਮਝੀਏ ਵਕਤ ਹੈ ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਅਤੇ ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਸੁਣ ਰਹੇ ਹਾਂ, ਆਈਫੋਨ ਐਂਡਰਾਇਡ ਫੇਸਬੁੱਕ ਦੇ ਉੱਤੇ ਲਾਈਵ ਦੇਖ ਰਹੇ ਹਾਂ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੂਨ ਦੀ 20 ਤਰੀਕ ਆ ਅਤੇ ਦਿਨ ਹੈਗਾ ਜੀ ਬਿਲਕੁਲ ਬੁੱਧਵਾਰ ਦਾ, ਅਤੇ ਤੁਹਾਡੇ ਲਈ ਆਪਾਂ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਜਿਹੜੀਆਂ ਅਹਿਮ ਖਬਰਾਂ, ਜੋ ਕੁਛ ਵੀ ਚੱਲ ਰਿਹਾ ਅਮਰੀਕਾ ਭਰ ਦੇ ਵਿੱਚ, ਨਾਲ ਹੀ ਵਿਸ਼ਵ ਦੀਆਂ ਜਿਹੜੀਆਂ ਅਹਿਮ ਖਬਰਾਂ ਹੁੰਦੀਆਂ ਤੁਹਾਡੇ ਨਾਲ ਉਹਦੀ ਜਾਣਕਾਰੀ ਸਾਂਝੀ ਕਰਾਂਗੇ। ਅਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਸੰਤੋਖ ਸਿੰਘ ਪਰਮਜੀਤ ਕੌਰ ਬਾਸੀ ਫਰੀਮੌਂਟ ਤੋਂ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰਕ ਲੋਵਿਸ ਤੋਂ, ਬਿੰਦਰ ਧਾਲੀਵਾਲ ਬੇਕਰਸਫੀਲਡ ਤੋਂ, ਜਰਨੈਲ ਸਿੰਘ ਜੌਹਲ ਲਿਨਵੁੱਡ ਤੋਂ, ਗੁਰਚਰਨ ਸਿੰਘ ਬੇਕਰਸਫੀਲਡ ਤੋਂ, ਸਟੋਨ ਕ੍ਰੀਕ ਪਾਰਕ ਵਾਲੇ ਬਜ਼ੁਰਗ ਬੇਕਰਸਫੀਲਡ ਤੋਂ, ਦਰਸ਼ਨ ਸਿੰਘ ਸੇਖੋਂ ਬੇਕਰਸਫੀਲਡ ਤੋਂ, ਅਮਰਜੀਤ ਸਿੰਘ ਸਟਾਕਟਨ ਤੋਂ, ਬੀਸਲਾ ਪਰਿਵਾਰ ਫਰੈਜ਼ਨੋ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਜੀ ਬਿਲਕੁਲ। ਸੋ ਰਾਜਕਰਮਵੀਰ ਸਿੰਘ ਜੀ, ਸੇਮ ਜਿਹੜਾ ਜਿਸ ਤਰ੍ਹਾਂ ਆਪਾਂ ਕੱਲ੍ਹ ਵੀ ਗੱਲ ਕਰ ਰਹੇ ਸੀ, ਅਮਰੀਕਾ ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਇਮੀਗ੍ਰੇਸ਼ਨ ਨਾਲ ਰਿਲੇਟਡ ਮੈਟਰ ਹੈਗੇ ਆ ਜਾਂ ਇਮੀਗ੍ਰੇਸ਼ਨ ਡਿਟੈਂਸ਼ਨ ਆ, ਉਸ ਨੇ ਜਿਹੜੀਆਂ ਖਬਰਾਂ ਆ ਉਹਦੇ ਨਾਲ ਰਿਲੇਟਡ ਉਹ ਸਾਰੇ ਪਾਸੇ ਛਾਈਆਂ ਹੋਈਆਂ ਆ। ਆਈਸ ਵਾਲੇ ਵੀ ਲਗਾਤਾਰ ਧੜ ਜਿਹੜੇ ਆ ਛਾਪੇ ਮਾਰ ਰਹੇ ਹੈਗੇ ਆ। ਅਤੇ ਅਗਰ ਆਪਾਂ ਸਭ ਤੋਂ ਪਹਿਲੀ ਖਬਰ ਵੱਲ ਆਈਏ, ਜਿਸ ਤਰ੍ਹਾਂ ਆਪਾਂ ਪਿਛਲੇ ਦਿਨਾਂ 'ਚ ਵੀ ਦੱਸਿਆ ਵੀ ਕਿਸ ਤਰ੍ਹਾਂ ਜਿਹੜੇ ਡਿਟੈਂਸ਼ਨ ਸੈਂਟਰਾਂ ਦੇ ਵਿੱਚ ਬੱਚਿਆਂ ਨੂੰ ਸੈਪਰੇਟ ਕੀਤਾ ਗਿਆ ਆ ਉਹਨਾਂ ਦੇ ਪੇਰੈਂਟਸ ਤੋਂ, ਅਤੇ ਪੂਰੀ ਦੁਨੀਆ 'ਚ ਹਾਹਾਕਾਰ ਮਚੀ ਹੋਈ ਆ। ਇਹਦੇ ਸੰਬੰਧ ਦੇ ਵਿੱਚ ਇੱਕ UN ਹਿਊਮਨ ਰਾਈਟਸ ਕਮਿਸ਼ਨ ਦੇ ਵਿੱਚੋਂ ਵੀ ਜਿਹੜਾ ਆ US ਆਊਟ ਹੋ ਗਿਆ। ਹਾਲਾਂਕਿ ਉਹਦੇ ਵਿੱਚ ਉਹਨਾਂ ਨੇ ਆਪਣਾ ਮੁੱਦਾ ਇਹ ਦੱਸਿਆ ਵੀ ਅਸੀਂ ਇਜ਼ਰਾਈਲ ਕਰਕੇ ਹੋਏ ਹਾਂ, ਵੀ ਇਜ਼ਰਾਈਲ ਦੀ ਵੈਸ਼ਿੰਗ ਬਹੁਤ ਹੁੰਦੀ ਆ ਉਹਨਾਂ ਮੁਲਕਾਂ ਦੇ ਵਿੱਚ, ਪਰ ਜਿਹੜੇ ਹਿਊਮਨ ਰਾਈਟਸ ਕਮਿਸ਼ਨ ਦੇ ਚੇਅਰਮੈਨ ਸੀ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪਸ ਦੀ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈਗੀ ਆ, ਜਿਹਦੇ ਵਿੱਚ ਬੱਚਿਆਂ ਨੂੰ ਅਲੱਗ ਕੀਤਾ ਜਾਂਦਾ ਆ, ਉਹ ਉਹਨਾਂ ਦਾ ਮੇਨ ਮੁੱਦਾ ਸੀਗਾ, ਜਿਹਦੇ ਕਰਕੇ ਸੈਪਰੇਟ ਹੋਏ ਹੈਗੇ ਆ। ਸੋ ਇਸ ਜਿਹੜੀ ਇਮੀਗ੍ਰੇਸ਼ਨ ਦੇ ਦੌਰ ਦੇ ਵਿੱਚ ਪੰਜਾਬੀ ਵੀ ਨਹੀਂ ਬਚੇ ਹੈਗੇ। ਇੱਕ ਖਬਰ ਆ ਰਹੀ ਆ ਓਰੇਗਨ ਤੋਂ। ਓਰੇਗਨ ਦੇ ਵਿੱਚ ਲਗਭਗ ਕਹਿੰਦੇ 123 ਦੇ ਕਰੀਬ ਜਿਹੜੇ ਆ ਡਿਟੇਨੀ ਉੱਥੇ ਇਲੀਗਲ ਇਮੀਗਰੈਂਟ ਜਿਹੜੇ ਆ ਉਹਨਾਂ ਨੇ ਸ਼ੈਰੀਡਨ ਫੈਸਿਲਿਟੀ ਆ ਉਹਦੇ ਵਿੱਚ ਰੱਖੇ ਹੋਏ ਆ, ਜਿਹਦੇ ਵਿੱਚੋਂ 52 ਜਿਹੜੇ ਆ ਸਿੱਖ ਹੈਗੇ ਆ, ਜਿਨ੍ਹਾਂ ਦੇ ਵਿੱਚ ਕੁਛ ਪਰਿਵਾਰਾਂ ਵਾਲੇ ਵੀ ਆ, ਜਿਨ੍ਹਾਂ ਦੇ ਬੱਚੇ ਵੀ ਆ ਉਹ ਸੈਪਰੇਟ ਕੀਤੇ ਹੋਏ ਹੈਗੇ ਆ। ਅਤੇ ਕੁਛ ਕੁ ਜਿਹੜੇ ਉੱਥੇ ਦੇ ਕਾਂਗਰਸਮੈਨ ਆ, ਖਾਸ ਕਰਕੇ ਸੁਜ਼ੈਨ ਬੋਨਾਮੀਸੀ ਕਰਕੇ ਉੱਥੇ ਦੀ ਸ਼ੈਰੀਡਨ ਏਰੀਆ ਦੀ ਕਾਂਗਰਸ ਵੂਮਨ ਹੈਗੀ ਆ, ਉਹ ਉਹਨਾਂ ਨੂੰ ਮਿਲ ਕੇ ਵੀ ਆਈ ਹੈਗੀ ਆ। ਅਤੇ ਮੇਨ ਜਿਹੜੀ ਉਸਨੇ ਬਾਹਰ ਆ ਕੇ ਦੱਸਿਆ ਵੀ ਉਹਨਾਂ ਨੇ ਪੰਜਾਬੀ ਟਰਾਂਸਲੇਟਰ ਦੇ ਥਰੂ ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਆ। ਉਹਨਾਂ ਨੇ ਇਹ ਦੱਸਿਆ ਆ ਵੀ ਸਾਡੇ ਨਾਲ ਜਿਹੜੀ ਆ ਇੰਡੀਆ ਦੇ ਵਿੱਚ ਰਿਲੀਜੀਅਸ ਪਰਸੀਕਿਊਸ਼ਨ ਹੁੰਦੀ ਹੈਗੀ ਆ, ਜਿਹਦੇ ਕਰਕੇ ਅਸੀਂ ਪੋਲੀਟੀਕਲ ਅਸਾਈਲਮ ਲੈਣਾ ਹੈਗਾ। ਕੁਛ ਕੁ ਜਿਹੜੇ ਆ ਇੰਡੀਆ ਤੋਂ ਕ੍ਰਿਸਚੀਅਨ ਲੋਕ ਵੀ ਉਹਦੇ ਵਿੱਚ ਹੈਗੇ ਆ। ਜੀ ਬਿਲਕੁਲ ਜੀ। ਇਹ ਜਿਹੜਾ ਇਸ ਟਾਈਮ ਸਿਚੁਏਸ਼ਨ ਬਣੀ ਹੋਈ ਹੈ, ਅਤੇ ਜਦੋਂ ਪਤਾ ਲੱਗਦਾ ਹੈ ਉਦੋਂ ਆਉਂਦੀ ਹੈ ਗੱਲ ਬਾਹਰ। ਇਸ ਤੋਂ ਇਲਾਵਾ ਵੀ ਜਿਹੜਾ ਦੱਸਿਆ ਜਾਂਦਾ ਹੈ ਵੀ ਜਿਹੜੇ ਮੈਕਸੀਕੋ ਦੇ ਬਾਰਡਰ ਦੇ ਉੱਤੇ ਜਿਹੜੇ ਕਈ ਡਿਟੈਂਸ਼ਨ ਸੈਂਟਰਸ ਆ ਉਹਨਾਂ ਵਿੱਚ ਵੀ ਆਪਣੇ ਲੋਕ ਹੈਗੇ ਨੇ। ਬੇਕਰਸਫੀਲਡ ਵਾਲੇ ਜਿਹੜੇ ਆ ਉੱਥੇ ਵੀ ਦੱਸਿਆ ਗਿਆ ਸੀ ਉੱਥੇ ਵੀ ਹੈਗੇ ਨੇ। ਸੋ ਇਹ ਲਗਾਤਾਰ ਇਹ ਜਿਹੜੀਆਂ ਗੱਲਾਂ ਆ ਬਣੀਆਂ ਹੋਈਆਂ। ਬਹੁਤ ਸਾਰੇ ਲੋਕ ਜਿਹੜੇ ਇੱਥੇ ਆਉਂਦੇ ਨੇ, ਜਿਨ੍ਹਾਂ ਨੂੰ ਕਹਿ ਦਿੱਤਾ ਜਾਂਦਾ ਵੀ ਬਾਰਡਰ ਟੱਪ ਕੇ ਜਿੱਦਾਂ ਕਹਿੰਦੇ ਉਹ ਵੀ ਆਉਂਦੇ ਆ ਜਾਂ ਜਿੱਦਾਂ ਵੀ ਆ, ਉਸ ਤੋਂ ਬਾਅਦ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਨੂੰ ਡਿਟੇਨ ਕਰਕੇ ਅਮਰੀਕਾ ਦੀਆਂ ਬਹੁਤ ਸਾਰੀਆਂ ਫੈਸਿਲਿਟੀਜ਼ ਜਿਹੜੀਆਂ ਇੱਦਾਂ ਦੀਆਂ ਹੈਗੀਆਂ ਆ, ਅਤੇ ਉੱਥੇ ਜਿਹੜਾ ਉਹਨਾਂ ਨੂੰ ਰੱਖਿਆ ਜਾਂਦਾ ਹੈ। ਸੋ ਇੱਦਾਂ ਹੀ ਹੁਣ ਓਰੇਗਨ ਦੇ ਵਿੱਚੋਂ ਇਹ ਜਿਹੜੀ ਖਬਰ ਆਈ ਆ, ਜਿੱਥੇ ਕਹਿੰਦੇ ਉਹਨਾਂ ਨੂੰ ਖਾਸ ਕਰਕੇ ਜਿਹੜੇ ਟਰਾਂਸਲੇਟਰਸ ਦੀ ਜਿਹੜੀ ਕਾਫੀ ਜਿਹੜੀ ਜ਼ਰੂਰਤ ਹੈਗੀ ਆ। ਜੇ ਕੋਈ ਉੱਥੇ ਇਰਦ ਗਿਰਦ ਕਹਿੰਦੇ ਰਹਿ ਰਹੇ ਆ, ਅਤੇ ਜੇ ਕੋਈ ਮਦਦ ਕਰਨ ਦਾ ਚਾਹਵਾ ਨਾ, ਤਾਂ ਉਹ ਉੱਥੇ ਜਾ ਕੇ ਉਹਨਾਂ ਦੀ ਖਾਸ ਕਰਕੇ ਟਰਾਂਸਲੇਸ਼ਨ ਦੇ ਵਿੱਚ ਮਦਦ ਜਿਹੜੀ ਆ ਉੱਥੇ ਕਰ ਵੀ ਸਕਦੇ ਨੇ। ਜੀ ਬਿਲਕੁਲ। ਅਤੇ ਕਹਿੰਦੇ ਵੀ ਉਹਨਾਂ ਦੀ ਕੰਡੀਸ਼ਨ ਕਾਫੀ ਮਾੜੀ ਹੈਗੀ ਆ। ਲਗਭਗ 16 ਡਿਫਰੈਂਟ ਮੁਲਕਾਂ ਤੋਂ ਜਿਹੜੀ ਆਪਾਂ ਓਰੇਗਨ ਦੀ ਜੇਲ੍ਹ ਦੀ ਗੱਲ ਕਰਦੇ ਹੈਗੇ, ਬੰਗਲਾਦੇਸ਼, ਬ੍ਰਾਜ਼ੀਲ, ਕੈਮਰੂਨ, ਚਾਈਨਾ, ਐਲ ਸੈਲਵਾਡੋਰ, ਗੋਟਾਮਾਲਾ, ਹੰਡਰਾਸ, ਮੈਕਸੀਕੋ, ਇੰਡੀਆ,
ਮੋਰੀਸ਼ੀਅਸ, ਨੇਪਾਲ, ਪੇਰੂ ਤੇ ਰਸ਼ੀਆ ਤੋਂ ਲੋਕ ਹੈਗੇ ਆ, ਤੇ ਐਜ਼ ਵੈਲ ਐਜ਼ ਕਹਿੰਦੇ ਕੰਗੋ ਤੋਂ, ਐਰੀਟਰੀਆ ਤੋਂ ਵੀ ਹੈਗੇ ਆ। ਤੇ ਕਹਿੰਦੇ ਵੀ 23 ਘੰਟੇ ਜਿਹੜਾ ਆ ਉਹਨਾਂ ਨੂੰ ਸੈੱਲ ਦੇ ਵਿੱਚ ਰੱਖਿਆ ਜਾਂਦਾ ਹੈਗਾ ਆ। ਬੰਕ ਬੈੱਡ ਛੋਟੇ ਛੋਟੇ ਜਿਹੜੇ ਹੈਗੇ ਆ ਸੈੱਲ ਬਣਾਏ ਉਹ, ਜਿਨ੍ਹਾਂ ਦੇ ਵਿੱਚ ਇੱਕ ਸੈੱਲ ਦੇ ਵਿੱਚ 3 ਜਿਹੜੇ ਕੈਦੀ ਰੱਖੇ ਜਾਂਦੇ ਹੈਗੇ ਆ, ਤੇ ਸਿਰਫ 1 ਘੰਟੇ ਲਈ ਉਹ ਤੋਂ ਬਾਹਰ ਉਹਨਾਂ ਨੂੰ ਕੱਢਿਆ ਜਾਂਦਾ ਹੈਗਾ ਆ। ਸੋ ਕਾਫੀ ਜ਼ਿਆਦਾ ਜਿਹੜਾ ਆ ਇਮੀਗ੍ਰੇਸ਼ਨ ਦੇ ਨਾਲ, ਜਿਹੜੇ ਇਲੀਗਲ ਇਮੀਗ੍ਰੇਸ਼ਨ ਨਾਲ ਫੜੇ ਗਏ ਲੋਕ ਹੈਗੇ ਆ, ਉਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਸਖਤੀ ਉਹਨਾਂ ਦੇ ਉੱਤੇ ਬਹੁਤ ਵਰਤੀ ਜਾ ਰਹੀ ਹੈਗੀ ਆ। ਬਿਲਕੁਲ ਸੇਮ ਤਰੀਕੇ ਦੇ ਨਾਲ ਜਿੱਦਾਂ ਪਰਿਵਾਰਾਂ ਨੂੰ ਵੱਖ ਕੀਤਾ ਜਾ ਰਿਹਾ, ਨਿਆਣੇ ਵੱਖ ਡੱਕੇ ਜਾ ਰਹੇ ਆ, ਸੋ ਉਸੇ ਤਰੀਕੇ ਦੇ ਨਾਲ ਇਹੀ ਆ। ਸੋ ਰਾਈਟ ਨਾਓ ਇੱਕ ਜਿਹੜੀ ਸਿਚੁਏਸ਼ਨ ਅਮਰੀਕਾ ਦੇ ਵਿੱਚ ਜਿਹੜੀ ਉਹ ਬੈਡ ਇੱਕ ਹਿਸਾਬ ਦੇ ਨਾਲ ਬਣੀ ਹੋਈ ਆ, ਇਸ ਨੂੰ ਲੈ ਕੇ ਸਾਰੇ ਜਾਣੇ ਕਾਫੀ ਜਿਹੜੇ ਭਾਵੁਕ ਨੇ। ਅਤੇ ਇਹ ਡਿਟੇਨ ਕੋਈ ਪਹਿਲੀ ਵਾਰੀ ਤਾਂ ਹੋਏ ਨਹੀਂ, ਇਸ ਤੋਂ ਪਹਿਲਾਂ ਵੀ ਕਈ ਵਾਰੀ ਜਿਹੜੇ ਡਿਟੇਨ ਹੁੰਦੇ ਨੇ, ਕਈ ਤਾਂ ਕਈ ਚਿਰ ਦੇ ਜਿਹੜੇ ਆ ਡਿਟੈਂਸ਼ਨ ਸੈਂਟਰਾਂ ਦੇ ਵਿੱਚ ਫਸੇ ਰਹਿੰਦੇ ਨੇ, ਕਈਆਂ ਨੂੰ ਡਿਪੋਰਟ ਕਰ ਦਿੱਤਾ ਜਾਂਦਾ ਆ। ਜੇ ਕਿਸੇ ਦਾ ਕੋਈ ਬੌਂਡ ਭਰਨ ਵਾਲਾ ਹੁੰਦਾ ਹੈ ਤਾਂ ਉਹ ਤਾਂ ਚਲੋ ਇੱਥੇ ਉਸ ਨੂੰ ਕੋਈ ਨਾ ਕੋਈ ਸਹਾਰਾ ਜਿਹੜਾ ਆ ਉਹ ਮਿਲ ਜਾਂਦਾ ਆ। ਸੋ ਦੇਖਦੇ ਹਾਂ ਇਹਨਾਂ ਦਾ ਜਿਹੜਾ ਕੀ ਬਣੂਗਾ, ਜਾਂ ਇੱਦਾਂ ਦੇ ਹੋਰ ਕਈ ਜਗ੍ਹਾ ਦੇ ਉੱਤੇ ਜਿਹੜੇ ਫਸੇ ਨੇ ਉਹਨਾਂ ਦਾ ਕੀ ਬਣੂਗਾ। ਪਰ ਰਾਈਟ ਨਾਓ ਜਿਹੜੀ ਵੱਡੀ ਸਿਚੁਏਸ਼ਨ ਜਿਹੜੀ ਇਹਨਾਂ ਤੋਂ ਵੀ ਜਿਹੜੀ ਬਣੀ ਹੋਈ ਹੈ, ਜਿਹੜੀ ਫੈਮਿਲੀ ਸੈਪਰੇਸ਼ਨ ਵਾਲਾ ਜਿਹੜਾ ਮਸਲਾ ਆ, ਉਹ ਕਾਫੀ ਜ਼ਿਆਦਾ ਜਿਹੜਾ ਵਿਵਾਦਗ੍ਰਸਤ ਜਿਹੜਾ ਆ ਉਹ ਬਣਿਆ ਹੋਇਆ ਆ। ਰਾਸ਼ਟਰਪਤੀ ਟਰੰਪ ਨੇ ਇਸ ਦੇ ਉੱਤੇ ਕੱਲ੍ਹ ਜਿਹੜਾ ਸੰਬੋਧਨ ਕੀਤਾ ਸੀ, ਪਰ ਉਹਨਾਂ ਨੇ ਜਿਹੜੀ ਫੈਮਿਲੀ ਸੈਪਰੇਸ਼ਨ ਦੀ ਜਿਹੜੀ ਆ ਗੱਲ ਉਹਨਾਂ ਨੇ ਨਹੀਂ ਕੀਤੀ। ਇਨਫੈਕਟ ਅੱਜ ਉਹਨਾਂ ਨੇ ਜਿਹੜਾ ਟਵੀਟ ਆ ਉਹ ਕੀਤਾ ਆ, ਕੱਲ੍ਹ ਜਿਹੜਾ ਟਵੀਟ ਉਹਨਾਂ ਨੇ ਕੀਤਾ ਸੀਗਾ, ਕਹਿੰਦੇ ਵੀ ਚੇਂਜ ਦਾ ਲਾਜ਼, ਕਹਿੰਦੇ ਵੀ ਹੁਣ ਹੈਗੀ ਆ ਬੈਸਟ ਓਪਰਚੁਨਿਟੀ, ਹੁਣ ਮੌਕਾ ਆ ਵੀ ਕਾਂਗਰਸ ਜਿਹੜਾ ਆ ਇਹ ਜਿਹੜੇ ਪੁਰਾਣੇ ਅਤੇ ਜਿਹੜੇ ਕਹਿ ਲਓ ਵੀ ਬਚਕਾਨੇ ਜਿਹੜੇ ਇਮੀਗ੍ਰੇਸ਼ਨ ਦੇ ਲਾਜ਼ ਆ ਉਹਨਾਂ ਨੂੰ ਹੁਣ ਚੇਂਜ ਕਰੇ। ਅਤੇ ਇਹ ਚੀਜ਼ ਕਹਿੰਦੇ ਨਾਲ ਧਿਆਨ ਰੱਖਣ ਵੀ ਜਦੋਂ ਤੁਸੀਂ ਕੋਈ ਲਾਅ ਚੇਂਜ ਕਰ ਰਹੇ ਹੋ ਅਤੇ ਜਿਹੜੀ ਸਟਰੋਂਗ ਬਾਰਡਰ ਸਿਕਿਉਰਿਟੀ ਜਿਹੜੀ ਆ ਉਹ ਹੋਣੀ ਚਾਹੀਦੀ ਆ। ਸੋ ਦੇਖਦੇ ਹਾਂ ਵੀ ਕਾਂਗਰਸ ਇਸ ਦੇ ਉੱਤੇ ਕਿੱਦਾਂ ਦਾ ਜਿਹੜਾ ਆ ਉਹ ਕੰਮ ਉਹ ਕਰੂਗੀ। ਸੋ ਇਹ ਦੇਖਣ ਵਾਲੀ ਗੱਲ ਰਹੂਗੀ। ਅਤੇ ਕੱਲ੍ਹ ਹੀ ਨਾਲ ਉਹਨਾਂ ਨੇ ਇਹ ਵੀ ਇੱਕ ਇਸ਼ਾਰਾ ਜਿਹੜਾ ਕੀਤਾ ਆ ਵੀ ਜਿਹੜਾ ਵੀ ਕੋਈ ਲਾਅ, ਉਹ ਜਿਹੜੇ 2 ਇਸ ਟਾਈਮ ਇਮੀਗ੍ਰੇਸ਼ਨ ਦੇ ਬਿੱਲ ਹਾਊਸ ਦੇ ਵਿੱਚ ਨੇ, ਉਹਨਾਂ ਨੇ ਕਿਸੇ ਇੱਕ ਦਾ ਨਾਮ ਨਾ ਲੈਂਦੇ ਹੋਏ ਕਿਹਾ ਆ ਵੀ ਜਿਹੜਾ ਵੀ ਕੋਈ ਇਮੀਗ੍ਰੇਸ਼ਨ ਦਾ ਲਾਅ ਜਿਹੜਾ ਠੀਕ ਹੋਊਗਾ, ਜਿਹੜਾ ਨੈਸ਼ਨਲ ਸਿਕਿਉਰਿਟੀ ਲਈ ਗੁੱਡ ਹੋਊਗਾ, ਅਤੇ ਜਿਹੜੇ ਉਹਨਾਂ ਦੇ ਕੰਧ ਦੇ ਲਈ ਜਿਸ ਦੇ ਵਿੱਚ ਡਾਲਰ ਹੋਣਗੇ, ਅਤੇ ਚੇਨ ਮਾਈਗ੍ਰੇਸ਼ਨ ਜਿਸ 'ਚ ਰੋਕੀ ਜਾਊਗੀ, ਡਾਕਾ ਵਾਲਿਆਂ ਦਾ ਜਿਸ ਦੇ ਵਿੱਚ ਕੋਈ ਹੋਊਗਾ, ਸੋ ਲੋਟਰੀ ਸਿਸਟਮ, ਲੋਟਰੀ ਵੀਜ਼ੇ ਜਿਹੜੇ ਉਹ ਬੰਦ ਹੋਣਗੇ, ਤਾਂ ਉਹ ਵਾਲੇ ਬਿੱਲ ਦੇ ਉੱਤੇ ਉਹ ਸਾਈਨ ਕਰ ਸਕਦੇ ਨੇ। ਸੋ ਇਹ ਹੁਣ ਕਾਫੀ ਜ਼ਿਆਦਾ ਪ੍ਰੈਸ਼ਰ ਜਿਹੜਾ ਆ ਉਹ ਬਣਿਆ ਹੋਇਆ ਆ। ਉੱਧਰ ਇਹ ਵੀ ਗੱਲ ਨਾਲ ਬਣੀ ਆ, ਹਾਊਸ ਦੇ ਵਿੱਚ ਵੀ ਜਿਹੜੀ ਉਹਨਾਂ ਕੋਲ ਮੈਜੋਰਟੀ ਜ਼ਰੂਰ ਹੈਗੀ ਆ, ਪਰ ਜਿਹੜਾ 2/3 ਬਹੁਮਤ ਹੁੰਦੀ ਆ ਇਸ ਨੂੰ ਬਿੱਲਾਂ ਨੂੰ ਪਾਸ ਕਰਨ ਦੇ ਲਈ, ਉਹ ਰਾਈਟ ਨਾਓ ਮੌਜੂਦ ਨਹੀਂ ਆ, ਕਿਉਂਕਿ ਡੈਮੋਕ੍ਰੇਟ ਪਾਰਟੀ ਵਾਲੇ ਜਿਹੜਾ ਇਹਨਾਂ ਦੇ ਵਿੱਚ ਬਿਲਕੁਲ ਵੀ ਸਾਥ ਜਿਹੜਾ ਨਹੀਂ ਦੇ ਰਹੇ। ਅਤੇ ਇਹ ਕਿਆਸਰਾਈਆਂ ਚੱਲ ਰਹੀਆਂ ਨੇ ਜਿਸ ਤਰੀਕੇ ਦੇ ਨਾਲ ਸੁਪਰੀਮ ਕੋਰਟ ਦੇ ਗੌਰਸਚ ਜੱਜ ਨੂੰ ਜਦੋਂ ਬਣਾਇਆ ਗਿਆ ਸੀਗਾ, 9ਵੇਂ ਜਿਹੜੇ ਸੁਪਰੀਮ ਕੋਰਟ ਦੇ ਮਾਣਯੋਗ ਜੱਜ ਜਿਹੜੇ ਬਣੇ ਸੀਗੇ, ਉਹਨਾਂ ਦੇ ਲਈ ਨਿਊਕਲੀਅਰ ਆਪਸ਼ਨ ਜਿਹੜੀ ਆ ਉਹ ਵਰਤੀ ਗਈ ਸੀ, ਜਿਸ ਦੇ ਵਿੱਚ ਸਿਰਫ ਸਿੰਪਲ ਮੈਜੋਰਟੀ ਦੀ ਜ਼ਰੂਰਤ ਹੁੰਦੀ ਆ। ਤਾਂ ਕਿਹਾ ਜਾ ਰਿਹਾ ਹੈ ਵੀ ਸ਼ਾਇਦ ਇਹਨਾਂ ਬਿੱਲਜ਼ ਨੂੰ ਪਾਸ ਕਰਾਉਣ ਦੇ ਲਈ ਵੀ ਜਿਹੜੀ ਨਿਊਕਲੀਅਰ ਆਪਸ਼ਨ ਜਿਹੜੀ ਆ ਉਹ ਵਰਤੀ ਜਾ ਸਕਦੀ ਆ। ਸੋ ਇਹ ਹੁਣ ਦੇਖਣ ਵਾਲੀ ਜਿਹੜੀ ਆ ਗੱਲ ਰਹੇਗੀ ਵੀ ਉਹਨਾਂ ਬਿੱਲਾਂ ਦੇ ਵਿੱਚੋਂ ਕਿਹੜਾ ਬਿੱਲ ਜਿਹੜਾ ਆ ਉਹ ਪਾਸ ਹੋਵੇਗਾ ਜੀ। ਸੋ ਜਿਸ ਤਰ੍ਹਾਂ ਆਪਾਂ ਕੱਲ੍ਹ ਵੀ ਦੱਸਿਆ ਸੀ, ਬਹੁਤ ਸਾਰੇ ਜਿਹੜੇ ਸੈਨੇਟਰਸ ਹੈਗੇ ਆ, ਈਵਨ ਰਿਪਬਲਿਕਨ ਵੀ, ਉਹ ਕਾਫੀ ਅਪਸੈਟ ਆ ਵੀ ਜਿਹੜੇ ਬੱਚਿਆਂ ਨੂੰ ਸੈਪਰੇਟ ਕੀਤਾ ਜਾ ਰਿਹਾ। ਅਤੇ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਇੱਕ ਤਰ੍ਹਾਂ ਦੇ ਨਾਲ ਸਖਤੀ ਵਾਲਾ ਜਿਹੜਾ ਸਟੈਂਡ ਲਿਆ ਹੋਇਆ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਇਹ ਰਲ ਕੇ ਜਿਹੜਾ ਆ ਇਮੀਗ੍ਰੇਸ਼ਨ ਰਿਫਾਰਮ ਬਿੱਲ ਅੱਗੇ ਲੈ ਕੇ ਆਉਣ। ਸੋ ਜਿਹੜੇ 2 ਬਿੱਲ ਆ ਰਹੇ ਆ ਉਹਨਾਂ ਦੇ ਵਿੱਚ ਇੱਕ ਤਾਂ ਬਹੁਤ ਜ਼ਿਆਦਾ ਸਖਤ ਹੈਗਾ ਜਿਹੜੇ ਕੰਜ਼ਰਵੇਟਿਵ ਰਿਪਬਲਿਕਨਸ ਵੱਲੋਂ ਹੈਗਾ, ਇੱਕ ਜਿਹੜੇ ਥੋੜ੍ਹੇ ਮੋਡਰੇਟ ਹੈਗੇ ਆ ਉਹਨਾਂ ਵੱਲੋਂ ਹੈਗਾ। ਉਹਦੇ ਵਿੱਚ ਬੱਚਿਆਂ ਨੂੰ ਇਕੱਠੇ ਕਰਨ ਦੀ ਗੱਲ ਕੀਤੀ ਗਈ ਆ। ਅਤੇ ਨਾਲ ਦੀ ਨਾਲ ਪ੍ਰੈਜ਼ੀਡੈਂਟ ਟਰੰਪ ਨੇ ਇਹ ਵੀ ਟਵੀਟ ਕੀਤਾ ਵੀ ਜੇ ਡੈਮੋਕ੍ਰੇਟ ਚਾਹੁੰਦੇ ਆ ਵੀ ਬੱਚਿਆਂ ਨੂੰ ਸੈਪਰੇਟ ਨਾ ਹੋਵੇ ਤਾਂ ਮੈਨੂੰ ਅਥਾਰਟੀ ਦੇਣ, ਫਿਰ ਆਪਾਂ ਪਰਿਵਾਰ ਸਮੇਤ ਸਾਰਿਆਂ ਨੂੰ ਡਿਪੋਰਟ ਕਰ ਦਈਏ। ਅਤੇ ਇਹਦੇ ਸੰਬੰਧ ਦੇ ਵਿੱਚ ਬਹੁਤ ਸਾਰੇ ਜਿਹੜੇ ਕੱਲ੍ਹ ਮੈਂ ਵੀ ਦੱਸਿਆ ਸੀ, ਫਸਟ ਲੇਡੀਜ਼ ਜਿਹੜੀਆਂ ਹੈਗੀਆਂ, ਫਾਰਮਰ ਫਸਟ ਲੇਡੀਜ਼ ਇਨਕਲੂਡਿੰਗ ਜਿਹੜੀ ਪ੍ਰੈਜ਼ੈਂਟ ਫਸਟ ਲੇਡੀ ਆ, ਉਹਨਾਂ ਨੇ ਵੀ ਇਸ ਸਟੈਂਡ ਦੇ ਉਲਟ ਬੋਲਿਆ ਵੀ ਸੈਪਰੇਟ ਨਹੀਂ ਕਰਨਾ ਚਾਹੀਦਾ। ਅੱਜ ਪੋਪ ਫਰਾਂਸਿਸ ਜਿਹੜੇ ਹੈਗੇ ਪੋਪ,
ਉਹਨਾਂ ਨੇ ਵੀ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਆ ਉਹਦੇ ਉਲਟ ਬੋਲਿਆ ਭਈ ਇਹ ਇੱਕ ਤਰ੍ਹਾਂ ਨਾਲ ਇਮੋਰਲ ਹੈਗੀ ਆ, ਤੇ ਜਿਹੜੀ ਸਕੇਅਰ ਟੈਕਟਿਕ ਜਿਹੜਾ ਯੂਜ਼ ਕਰ ਰਿਹਾ ਹੈਗਾ ਪ੍ਰੈਜ਼ੀਡੈਂਟ ਟਰੰਪ ਭਈ ਡਰਾਉਣ ਧਮਕਾਉਣ ਵਾਲਾ, ਇਹ ਇੱਕ ਚੰਗੇ ਜਿਹੜਾ ਕ੍ਰਿਸਚੀਅਨ ਆ ਉਹਨੂੰ ਜੱਚਦਾ ਨਹੀਂ ਹੈਗਾ। ਤੇ ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜੀ ਪਾਲਿਸੀ ਬੰਦ ਹੋਣੀ ਚਾਹੀਦੀ ਆ ਤੇ ਲੋਕਾਂ ਨੂੰ ਡਰਾਉਣਾ ਨਹੀਂ ਚਾਹੀਦਾ ਹੈਗਾ। ਦੂਜੇ ਪਾਸੇ ਬਹੁਤ ਸਾਰੇ ਜਿਹੜੇ ਬਿਜ਼ਨਸ ਦੇ ਨਾਲ ਰਿਲੇਟਡ CEOs ਹੈਗੇ ਆ, ਜਿਸ ਤਰ੍ਹਾਂ JP ਮੋਰਗਨ ਚੇਜ਼ ਦੇ CEO ਜੈਮੀ ਡਿਮਨ, ਉਹਨਾਂ ਨੇ ਵੀ ਇਹ ਕਿਹਾ ਹੈਗਾ ਆ ਸਾਨੂੰ ਜਿਹੜੇ ਇਸ਼ੂਜ਼ ਹੈਗੇ ਆ ਇਮੀਗ੍ਰੇਸ਼ਨ ਵਾਲੇ ਇਹ ਜਲਦੀ ਤੋਂ ਜਲਦੀ ਫਿਕਸ ਕਰਨੇ ਚਾਹੀਦੇ ਆ ਤਾਂ ਕਿ ਸਾਡੀ ਇਕੋਨਮੀ ਬੂਸਟ ਕਰੇ। ਪਰ ਮੇਰਾ ਜਿਹੜਾ ਦਿਲ ਹੈਗਾ ਆ ਬੜਾ ਦੁਖੀ ਆ ਵੀ ਜਿਹੜੀਆਂ ਫੈਮਲੀਆਂ ਇੰਪੈਕਟ ਹੋਈਆਂ ਹੈਗੀਆਂ ਜਿਨ੍ਹਾਂ ਦੇ ਬੱਚਿਆਂ ਨੂੰ ਸੈਪਰੇਟ ਕੀਤਾ ਗਿਆ ਆ। ਇਸੇ ਤਰ੍ਹਾਂ ਐਪਲ ਦੇ ਚੀਫ ਐਗਜ਼ੀਕਿਊਟਿਵ ਜਿਹੜੇ ਹੈਗੇ ਟਿਮ ਕੁੱਕ, ਉਹਨਾਂ ਨੇ ਵੀ ਇਹ ਕਿਹਾ ਵੀ ਬੱਚਿਆਂ ਨੂੰ ਆਪਣੇ ਪੇਰੈਂਟਸ ਤੋਂ ਸੈਪਰੇਟ ਕਰਨਾ ਵੀ ਇਨਹਿਊਮਨ ਹੈਗਾ ਆ, ਤੇ ਸਾਨੂੰ ਰਲ ਕੇ ਇਹਨੂੰ ਇਸ਼ੂ ਕਰਨਾ ਚਾਹੀਦਾ ਹੈਗਾ, ਇਸ ਇਸ਼ੂ ਨੂੰ ਫਿਕਸ ਕਰਨਾ ਚਾਹੀਦਾ ਹੈਗਾ। ਇਸੇ ਤਰ੍ਹਾਂ ਮਾਈਕਰੋਸਾਫਟ ਦੇ CEO ਸਤਿਆ ਨਡੇਲਾ ਜਿਹੜੇ ਉਹ ਕਾਫੀ ਕੰਟਰੋਵਰਸੀਜ਼ ਫਸੇ ਹੋਏ ਸੀ, ਕਿਉਂਕਿ ਪਿਛਲੇ ਸਾਲ ਜਿਹੜੀ ਮਾਈਕਰੋਸਾਫਟ ਆ ਉਹਨਾਂ ਨੇ ਇੱਕ ਡੀਲ ਜਿਹੜੀ ਆ ਹੋਮਲੈਂਡ ਸਿਕਿਉਰਿਟੀ ਨਾਲ ਕੀਤੀ ਉਹ ਸੀ ਆਪਣੇ ਪ੍ਰੋਗਰਾਮਸ ਦੀ, ਸਾਫਟਵੇਅਰ ਪ੍ਰੋਗਰਾਮਸ ਦੀ। ਬਹੁਤ ਸਾਰੇ EMPLOYEES ਨੇ ਜਿਹੜੇ ਥ੍ਰੈਟ ਵੀ ਕੀਤਾ ਸੀ ਵੀ ਅਸੀਂ ਕੁਇਟ ਕਰ ਦੇਣਾ ਅਗਰ ਤੁਸੀਂ ਸੈਪਰੇਟ ਨਹੀਂ ਹੁੰਦੇ ਇਸ ਡੀਲ ਤੋਂ, ਤੇ ਉਹਨਾਂ ਨੇ ਵੀ ਜਿਹੜਾ ਆ ਸਟੈਂਡ ਕਾਫੀ ਸਖਤ ਲਿਆ ਹੈਗਾ ਪ੍ਰੈਜ਼ੀਡੈਂਟ ਟਰੰਪ ਦੇ ਇਸ ਇਸ਼ੂ ਦੇ ਉੱਤੇ। ਜੀ ਉਧਰ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਇਮੀਗ੍ਰੇਸ਼ਨ ਦਾ ਹੀ ਮਸਲਾ, ਜਿਹੜੀ ਬਿਲਸ ਦੀ ਗੱਲ ਆ, ਜਿਹੜੇ ਸੈਨੇਟ ਦੇ ਮੈਜੋਰਟੀ ਲੀਡਰ ਹੈਗੇ ਨੇ ਮਿਚ ਮੈਕੋਨਲ, ਉਹਨਾਂ ਨੇ ਜਿਹੜਾ ਆਖਿਆ ਆ, ਕਹਿੰਦੇ ਵੀ ਇਹ ਜਿਹੜੀ ਪ੍ਰੋਬਲਮ ਨੂੰ ਜਿਹੜਾ ਫਿਕਸ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ, ਇਹ ਨਾ ਸੋਚਿਆ ਜਾਵੇ ਵੀ ਇਹਦੇ ਨਾਲ 100% ਸਾਰੀਆਂ ਪ੍ਰੋਬਲਮ ਜਿਹੜੀਆਂ ਹੱਲ ਹੋ ਜਾਣਗੀਆਂ। ਤੇ ਹੁੰਦਾ ਵੀ ਇੱਦਾਂ ਹੀ ਆ ਵੀ ਇੱਕ ਪ੍ਰੋਬਲਮ ਨੂੰ ਜੇ ਤੁਸੀਂ ਹੱਲ ਕਰਨ ਜਾਂਦੇ ਕਈ ਵਾਰੀ ਕੋਈ ਹੋਰ ਆ ਜਾਂਦੀ ਆ, ਜਾਂ ਉਹ ਸਾਰੀ 100% ਜਿਹੜੀ ਉਹ ਠੀਕ ਨਹੀਂ ਹੁੰਦੀ। ਸੋ ਹੋਪਫੁਲੀ ਜਿਹੜਾ ਕਾਂਗਰਸ ਆ ਜਲਦੀ ਤੋਂ ਜਲਦੀ ਹੁਣ ਜਿਹੜਾ ਉਹ ਐਕਟ ਕਰੇ। ਕਈ ਜਿਹੜੇ ਆ ਇਸ ਟਾਈਮ ਆਨਲਾਈਨ ਤੇ ਕਈ ਲੋਕ ਜਿਹੜੇ ਕਹਿ ਰਹੇ ਆ ਵੀ ਹੁਣ ਜਿਹੜੇ ਡੈਮੋਕ੍ਰੇਟ ਤੇ ਲਿਬਰਲ ਨੇ ਉਹ ਇਸ ਟਾਈਮ ਫੈਮਿਲੀ ਸੈਪਰੇਸ਼ਨ ਦੀ, ਇਮੀਗ੍ਰੇਸ਼ਨ ਦੀ ਗੱਲ ਕਰ ਰਹੇ ਆ, ਕਿਉਂਕਿ ਮਿਡ ਟਰਮ ਇਲੈਕਸ਼ਨ ਨਜ਼ਦੀਕ ਆ। ਤੇ ਕਹਿੰਦੇ ਜਿੱਦਾਂ ਮਿਡ ਟਰਮ ਇਲੈਕਸ਼ਨ ਬੰਦ ਹੋਣਗੀਆਂ ਤਾਂ ਲੱਗਦਾ ਵੀ ਇਹਨਾਂ ਨੇ ਇਹਦੇ ਬਾਰੇ ਗੱਲ ਨਹੀਂ ਕਰਨੀ, ਫਿਰ 2020 'ਚ ਜਾ ਕੇ ਜਿਹੜੀ ਗੱਲ ਕਰਨਗੇ, ਪਰ ਇਹ ਤਾਂ ਜਿਹੜਾ ਸਮਾਂ ਦੱਸੂਗਾ। ਪਰ ਇਮੀਗ੍ਰੇਸ਼ਨ ਦੇ ਉੱਤੇ ਜਿਸ ਪੱਧਰ ਦੇ ਉੱਤੇ ਇਸ ਟਾਈਮ ਓਵਰਆਲ ਆਰਗੂਮੈਂਟਸ ਜਿਹੜਾ ਚੱਲ ਰਹੇ ਆ ਜਾਂ ਗੱਲਬਾਤ ਪੂਰੇ ਅਮਰੀਕਾ ਦੇ ਵਿੱਚ ਹੋ ਰਹੀ ਆ, ਇੱਦਾਂ ਲੱਗ ਰਿਹਾ ਵੀ ਜਿਹੜਾ ਇਮੀਗ੍ਰੇਸ਼ਨ ਪਾਲਿਸੀ ਦਾ ਓਵਰਹੌਲ ਆ ਜਾਂ ਚੇਂਜਿਸ ਆ ਉਹ ਬਹੁਤ ਹੀ ਜਲਦ ਜਿਹੜੇ ਨਜ਼ਦੀਕੀ ਭਵਿੱਖ ਦੇ ਵਿੱਚ ਜਿਹੜੀਆਂ ਉਹ ਦਿਖ ਰਹੀਆਂ ਆ। ਸੋ ਚਾਹੇ ਪਰਿਵਾਰਾਂ ਦੇ ਵਿੱਚ ਜਿਹੜੇ ਤੋੜ ਵਿਛੋੜੇ ਦੀ ਗੱਲ ਹੋਵੇ, ਬੱਚਿਆਂ ਨੂੰ ਅਲੱਗ ਕਰਨ ਨੂੰ ਲੈ ਕੇ ਜਿਹੜੀ ਆ ਉਹ ਗੱਲ ਹੋ ਰਹੀ ਹੋਵੇ, ਤਾਂ ਇਹ ਗੱਲ ਦੇਖਣ ਵਾਲੀ ਰਹੇਗੀ। ਰਾਸ਼ਟਰਪਤੀ ਟਰੰਪ ਬੜੇ ਚਿਰ ਤੋਂ ਆਪਣੇ ਟਵਿੱਟਰ ਦੇ ਉੱਤੇ ਕਹਿੰਦੇ ਰਹੇ ਆ ਵੀ ਇਹ ਡੈਮੋਕ੍ਰੇਟਾਂ ਦਾ ਜਿਹੜਾ ਇਹ ਲਾਅ ਸੀਗਾ ਜਿਸ ਦੇ ਵਿੱਚ ਕਾਫੀ ਵਾਰੀ ਇਹ ਝੂਠੇ ਪਾਏ ਗਏ ਨੇ। ਤਾਂ ਇੱਕ ਵਾਰੀ ਫਿਰ ਜਿਹੜੇ ਦੱਸਦੇ ਜਾਈਏ, ਕਿਉਂਕਿ ਕੱਲ੍ਹ ਪਰਸੋਂ ਜਿਹੜੇ DHS ਜਿਹੜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵਾਲੇ ਆ, ਉਹਨਾਂ ਨੇ ਕਿਹਾ ਸੀਗਾ, ਉਹਨਾਂ ਦੇ ਚੀਫ ਨੇ ਕਿਹਾ ਸੀ ਵੀ ਸਾਡੀ ਇਹ ਪਾਲਿਸੀ ਨਹੀਂ ਆ, ਜਦਕਿ ਜਿਹੜੇ ਜੌਨ ਕੈਲੀ ਆ ਤੇ ਹੋਰ ਉਹਨਾਂ ਦੇ ਜਿਹੜੇ ਉੱਚ ਅਧਿਕਾਰੀ ਉਹਨਾਂ ਨੇ ਵਿਸ਼ੇਸ਼ ਤੌਰ 'ਤੇ ਖਾਸ ਕਰਕੇ ਜਿਹੜੇ ਅਟਾਰਨੀ ਜਨਰਲ ਆ ਜੈਬ ਸੈਸ਼ਨ, ਉਹਨਾਂ ਨੇ ਵਿਸ਼ੇਸ਼ ਤੌਰ 'ਤੇ ਕਿਹਾ ਵੀ ਇਹ ਪਾਲਿਸੀ ਅਸੀਂ ਤਾਂ ਹੀ ਬਣਾ ਰਹੇ ਹਾਂ ਡਿਟਰੈਂਟ ਦੇ ਵਜੋਂ, ਤਾਂ ਜੋ ਜਿਹੜੇ ਹੋਰ ਲੋਕ ਜਿਹੜੇ ਆ ਇੱਧਰ ਨਾ ਆਉਣ। ਇਹ ਚੀਜ਼ ਨੂੰ ਦੇਖਦੇ ਹੋਏ ਵੀ ਉਹਨਾਂ ਦੇ ਪਰਿਵਾਰਾਂ ਨੂੰ ਇੱਦਾਂ ਵੱਖ ਜਿਹੜਾ ਆ ਉਹ ਕੀਤਾ ਜਾ ਰਿਹਾ ਆ। ਇਸੇ ਦੇ ਉੱਤੇ ਜਿਹੜੇ ਆਈਸ ਦੇ ਜਿਹੜੇ ਜਾ ਰਹੇ ਨੇ ਹੁਣ, ਜਿਨ੍ਹਾਂ ਨੇ ਅਸਤੀਫਾ ਦੇ ਵੀ ਦਿੱਤਾ ਹੈ, ਆਲਮੋਸਟ ਜਿਹੜੇ ਰਿਟਾਇਰਮੈਂਟ ਲੈ ਰਹੇ ਨੇ ਹਿਊਮਨ, ਉਹਨਾਂ ਨੇ ਕਿਹਾ ਵੀ ਜਿਹੜੇ ਕਈ ਪਰਿਵਾਰਾਂ ਦੇ ਨਾਲੋਂ ਬੱਚੇ ਵਿਛੋੜੇ ਗਏ ਨੇ ਉਹ ਹੁਣ ਪੱਕੇ ਹੀ ਵਿਛੜ ਗਏ ਨੇ। ਇਹ ਜਿਹੜਾ ਆ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਆ, ਸਾਰੇ ਨਹੀਂ ਪਰ ਕਹਿੰਦੇ ਕਈ ਤਾਂ ਜਿਹੜੇ ਆ ਉਹ ਹੁਣ ਪੱਕੇ ਤੌਰ ਦੇ ਉੱਤੇ ਉਹਨਾਂ ਨੂੰ ਪਰਿਵਾਰਾਂ ਨੂੰ ਜਿਹੜਾ ਅਲੱਗ ਕਰ ਦਿੱਤਾ ਗਿਆ ਆ। ਸੋ ਇਹ ਸਾਰੀਆਂ ਗੱਲਾਂ ਜਦੋਂ ਸਾਹਮਣੇ ਆਉਂਦੀਆਂ ਆ, ਸੋ ਇਹਦੇ ਕਰਕੇ ਜਿਹੜੇ ਲੋਕ ਆ ਇਸ ਟਾਈਮ ਜਿਹੜੀ ਵਿਚਾਰ ਚਰਚਾ ਜਿਹੜੀ ਆ ਉਹ ਜ਼ਿਆਦਾ ਜਿਹੜੀ ਇਸ ਦੇ ਉੱਤੇ ਹੋ ਰਹੀ ਆ। ਸੋ ਹੋਪਫੁਲੀ ਜਲਦ ਹੀ ਜਿਹੜੀ ਕਾਂਗਰਸ ਆ ਉਸ ਦੇ ਉੱਤੇ ਕੰਮ ਕਰੇ ਤੇ ਅਕਰੋਸ ਦੀ ਆਈਲ ਦੋਨਾਂ ਹੀ ਪਾਰਟੀਆਂ ਨੂੰ ਮਿਲ ਕੇ ਜਿਹੜਾ ਆ ਉਹ ਕਰਨਾ ਪੈਣਾ ਆ। ਉੱਧਰ ਡੈਮੋਕ੍ਰੇਟ ਵਾਲੇ 100% ਇਸ ਚੀਜ਼ ਦੇ ਖਿਲਾਫ ਆ ਵੀ ਜਿਹੜੀ ਕੰਧ ਵਾਸਤੇ ਡਾਲਰ ਅਸੀਂ ਇੱਕ ਨਹੀਂ ਦੇਣਾ, ਤੇ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਵੀ ਜਿੱਦ ਨੇ ਵੀ ਜੇ ਜਿਹੜੀ ਇਮੀਗ੍ਰੇਸ਼ਨ
ਬਿੱਲ ਦੇ ਵਿੱਚ ਮੇਰੀ ਕੰਧ ਦੇ ਲਈ ਡਾਲਰ ਨਹੀਂ ਹੋਏ ਤਾਂ ਉਹ ਜਿਹੜੇ ਆ ਮੈਂ ਬਿੱਲ 'ਤੇ ਸਾਈਨ ਨਹੀਂ ਕਰਨੇ। ਇਹ ਕੈਂਪੇਨ ਦੇ ਵਿੱਚ ਪੂਰਾ ਰੌਲਾ ਪਿਆ ਵੀ ਮੈਂ ਤਾਂ ਵੇਖਿਓ ਡਾਲਰ ਮੈਕਸੀਕੋ ਤੋਂ ਲੈਣੇ ਆ, ਅਜੇ ਤਾਂ ਹਾਲ ਦੀ ਘੜੀ ਆਪਣੇ ਕਾਂਗਰਸ ਤੋਂ ਜਿਹੜੇ ਡਾਲਰ ਲੈਣ ਦੇ ਵਿੱਚ ਇਹਨਾਂ ਨੂੰ ਇੰਨੀ ਮੁਸ਼ਕਿਲ ਆ ਰਹੀ ਆ। ਸੋ ਮੈਕਸੀਕੋ ਵਾਲਿਆਂ ਨੇ ਪਤਾ ਨਹੀਂ ਕਦੋਂ ਜਿਹੜੇ ਇਹਨਾਂ ਨੂੰ ਡਾਲਰ ਦੇਣੇ ਆ। ਸੋ ਦੇਖਦੇ ਹਾਂ ਜਿਹੜਾ ਇਸ ਦੇ ਵਿੱਚ ਜਿਹੜਾ ਕੀ ਬਣੂਗਾ। ਰਾਈਟ ਨਾਓ ਅਮਰੀਕਾ ਦੋ ਅੰਦਰੂਨੀ ਅਤੇ ਜਿਹੜਾ ਬਾਹਰੀ ਤੌਰ ਦੇ ਉੱਤੇ ਜਿਹੜੀਆਂ ਦੋ ਲੜਾਈਆਂ ਜਿਹੜੀਆਂ ਆ ਉਹ ਲੜ ਰਿਹਾ ਆ। ਅੰਦਰੂਨੀ ਪਰਿਵਾਰਾਂ ਦੇ ਤੋੜ ਵਿਛੋੜੇ ਨੂੰ ਲੈ ਕੇ ਇਮੀਗ੍ਰੇਸ਼ਨ ਦਾ ਮਸਲਾ ਪੂਰਾ ਚਰਨ ਸੀਮਾ 'ਤੇ ਆ, ਅਤੇ ਬਾਹਰ ਜਿਹੜਾ ਟੈਰਿਫ ਨੂੰ ਲੈ ਕੇ ਜਿਹੜਾ ਆ ਟਰੇਡ ਨੂੰ ਲੈ ਕੇ ਆ ਉਹ ਵੀ ਰੌਲਾ ਰੱਪਾ ਜਿਹੜਾ ਆ ਉਹ ਬਹੁਤ ਜ਼ਿਆਦਾ ਲਗਾਤਾਰ ਵੱਧ ਰਿਹਾ ਆ। ਸੋ ਦੇਖਦੇ ਹਾਂ ਵੀ ਇਹ ਜਿਹੜੀ ਸਰਕਾਰ ਆ, ਪ੍ਰਸ਼ਾਸਨ ਆ, ਇਹਨਾਂ ਸਾਰੀਆਂ ਚੀਜ਼ਾਂ ਨੂੰ ਕਿਸ ਤਰੀਕੇ ਨਾਲ ਨਜਿੱਠੂਗਾ। ਸੋ ਬਿਲਕੁਲ ਸਾਡੇ ਬਹੁਤ ਸਾਰੇ ਸਰੋਤੇ ਜਿਹੜੇ ਈਵਨ ਕੱਲ੍ਹ ਮੈਨੂੰ ਇੰਡੀਆ ਤੋਂ ਵੀ ਕਾਲਾਂ ਕੀਤੀਆਂ ਗਈਆਂ ਨੇ ਵੀ ਅਸੀਂ ਪੇਰੈਂਟਸ ਦਾ ਅਪਲਾਈ ਕੀਤਾ ਹੈ, ਕੀ ਬਣੂਗਾ। ਉਹ ਤੁਸੀਂ ਜਿਹੜੇ ਵਕੀਲ ਹੈਗੇ ਉਹਨਾਂ ਨੂੰ ਜ਼ਰੂਰ ਪੁੱਛੋ। ਹਜੇ ਤੱਕ ਕੋਈ ਲਾਅ ਪਾਸ ਨਹੀਂ ਹੋਇਆ, ਪਰ ਜਿਹੜਾ ਲਾਅ ਆ ਰਹੇ ਹੈਗੇ ਆ ਇਮੀਗ੍ਰੇਸ਼ਨ ਰਿਫਾਰਮ ਬਿੱਲ, ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਚੇਂਜਸ ਆ। ਜਿਸ ਤਰ੍ਹਾਂ ਆਪਾਂ ਦੱਸਿਆ ਹੀ ਆ ਵੀ ਚੇਨ ਮਾਈਗ੍ਰੇਸ਼ਨ ਜਿਹੜੀ ਹੈਗੀ ਆ ਉਹ ਇੱਕ ਤਰ੍ਹਾਂ ਨਾਲ ਬੰਦ ਆ। ਅਤੇ ਪਿਛਲੇ ਦਿਨਾਂ ਦੇ ਵਿੱਚ ਬੜਾ ਕਲੀਅਰਲੀ ਉਹਨੇ ਕਿਹਾ ਸੀ ਜਿਹੜੇ ਲੂਪ ਹੋਲ ਸੀਗੇ, ਜਿਹੜੇ ਖਾਸ ਕਰਕੇ ਲੇਡੀਜ਼ ਦੇ ਮਾਮਲੇ ਦੇ ਵਿੱਚ ਜਿਹੜੀ ਡੋਮੈਸਟਿਕ ਵਾਇਲੈਂਸ ਦੇ ਨਾਲ ਇਨਵੋਲਵ ਜਾਂ ਬੱਚਿਆਂ ਦੇ, ਇਹ ਜਿਹੜੇ ਦੋਨਾਂ ਕਹਿੰਦੇ ਬੱਚਿਆਂ ਅਤੇ ਬੀਬੀਆਂ ਨੂੰ ਜਿਹੜਾ ਇਮੀਗ੍ਰੇਸ਼ਨ ਰਿਫਾਰਮ ਬਿੱਲ ਆ ਇਹ ਕਾਫੀ ਹਰਟ ਕਰੂਗਾ। ਪਿਛਲੇ ਸਮਿਆਂ 'ਚ ਕੀ ਹੁੰਦਾ ਸੀ ਵੀ ਜਦੋਂ ਕੋਈ ਵੀ ਬੰਦਾ ਆਪਣੀ ਲੇਡੀ ਨੂੰ ਜਾਂ ਆਪਣੀ ਵਾਈਫ ਨੂੰ ਕੁੱਟਦਾ ਮਾਰਦਾ ਸੀ ਅਤੇ ਉਹ ਸੈਪਰੇਟ ਹੋ ਜਾਂਦੇ ਸੀ, ਤਾਂ ਇੱਕ ਤਰ੍ਹਾਂ ਨਾਲ ਉਹ ਡੋਮੈਸਟਿਕ ਵਾਇਲੈਂਸ ਦੇ ਅੰਡਰ ਉਹ ਪੋਲੀਟੀਕਲ ਅਸਾਈਲਮ ਲੈ ਲੈਂਦੇ ਸੀ। ਇਸੇ ਤਰ੍ਹਾਂ ਬਹੁਤ ਸਾਰੇ ਮੁਲਕਾਂ ਦੇ ਵਿੱਚ ਜਿੱਥੇ ਗੈਂਗ ਵਾਇਲੈਂਸ ਚੱਲ ਰਹੀ ਹੈਗੀ ਆ, ਉੱਥੋਂ ਲੋਕ ਇੱਥੇ ਆਉਂਦੇ ਸੀ, ਉਹਨਾਂ ਨੂੰ ਜਿਹੜਾ ਹੈਗਾ ਪੋਲੀਟੀਕਲ ਅਸਾਈਲਮ ਮਿਲ ਜਾਂਦਾ ਸੀ। ਹੁਣ ਉਹਨਾਂ ਨੇ ਇਹ ਕਿਹਾ ਆ ਵੀ ਡੋਮੈਸਟਿਕ ਵਾਇਲੈਂਸ ਅਤੇ ਗੈਂਗ ਵਾਇਲੈਂਸ ਵਾਲੇ ਜਿਹੜੇ ਨਾਲ ਰਿਲੇਟਡ ਲੋਕ ਹੈਗੇ ਆ, ਉਹਨਾਂ ਨੂੰ ਅਸੀਂ ਇਹ ਕਿਸੇ ਤਰ੍ਹਾਂ ਦਾ ਪੋਲੀਟੀਕਲ ਅਸਾਈਲਮ ਨਹੀਂ ਦੇਣਾ। ਅਤੇ ਦੂਜੇ ਪਾਸੇ ਜਿਹੜੇ ਟੈਡ ਕਰੂਜ਼ ਆ, ਜਿਹੜੇ ਇੱਕ ਟਾਈਮ ਦੇ ਉੱਤੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵੀ ਹੈਗੇ ਸੀ, ਟੈਕਸਸ ਤੋਂ ਹੈਗੇ ਆ, ਉਹ ਵੀ ਇੱਕ ਬਿੱਲ ਲੈ ਕੇ ਆ ਰਹੇ ਹੈਗੇ ਆ, ਕਹਿੰਦੇ ਵੀ ਜਿਹਦੇ ਵਿੱਚ ਬੱਚੇ ਇਕੱਠੇ ਹੋਣੇ ਚਾਹੀਦੇ ਹੈਗੇ ਆ। ਪਰ ਉਹਨਾਂ ਦਾ ਵੀ ਸਟੈਂਡ ਜਿਹੜਾ ਆ ਇਮੀਗ੍ਰੇਸ਼ਨ ਦੇ ਬਾਬਤ ਕਾਫੀ ਜਿਹੜਾ ਸਖਤ ਹੈਗਾ ਆ। ਜੀ, ਉੱਧਰ ਕਈ ਚਿਰ ਦੇ ਪੁਰਾਣੇ ਜਿਹੜੇ ਰਿਪਬਲਿਕਨ ਰਹੇ ਨੇ, ਜਿਹੜੇ GOP ਦੇ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦੇ ਚੀਫ ਸਟ੍ਰੈਟਜਿਸਟ ਵੀ ਰਹੇ ਸੀਗੇ, ਸਟੀਵ ਸ਼ਮਿਟ, ਕਹਿੰਦੇ 29 ਸਾਲ ਦੇ 9 ਮਹੀਨੇ ਪਹਿਲਾਂ ਮੈਂ ਜਿਹੜਾ ਆ ਵੋਟ ਪਾਉਣ ਦਾ ਅਧਿਕਾਰ ਜਿਹੜਾ ਰਜਿਸਟਰ ਕੀਤਾ ਸੀ, ਅਤੇ ਮੈਂ ਰਿਪਬਲਿਕਨ ਪਾਰਟੀ ਨੂੰ ਜਿਹੜਾ ਰਜਿਸਟਰ ਕੀਤਾ ਸੀ, ਜਿਹੜੀ ਕਹਿੰਦੇ 1854 ਦੇ ਵਿੱਚ ਹੋਂਦ ਦੇ ਵਿੱਚ ਆਈ ਸੀ। ਉਸ ਟਾਈਮ ਦੇ ਉੱਤੇ ਸਲੇਵਰੀ ਦੇ ਅਗੇਂਸਟ ਸੀਗੀ, ਵੀ ਜੋ ਸਲੇਵਰੀ ਚੱਲ ਰਹੀ ਆ, ਅਤੇ ਹਿਊਮਨ ਲਾਈਫ ਦੀ ਡਿਗਨਿਟੀ ਵਾਸਤੇ ਸੀਗਾ। ਅਤੇ ਕਹਿੰਦਾ ਪਰ ਅੱਜ ਮੈਂ ਆਪਣੀ ਰਿਪਬਲਿਕਨ ਪਾਰਟੀ ਦੇ ਨਾਲੋਂ ਜਿਹੜਾ ਉਹ ਨਾਤਾ ਜਿਹੜਾ ਤੋੜ ਰਿਹਾ ਆ, ਕਿਉਂਕਿ ਕਹਿੰਦੇ ਇਹ ਹੁਣ ਪਾਰਟੀ ਸਿਰਫ ਜਿਹੜੀ ਆ ਡੋਨਲਡ ਟਰੰਪ ਦੀ ਬਣ ਕੇ ਜਿਹੜੀ ਉਹ ਰਹਿ ਗਈ ਆ। ਸੋ ਇਹ ਇੱਕ ਜਿਹੜਾ ਇੱਕ ਹਿਸਾਬ ਦੇ ਨਾਲ ਝਟਕਾ ਜਿਹੜਾ ਇਹਨਾਂ ਨੂੰ ਵੀ ਲੱਗਾ ਆ, ਕਿਉਂਕਿ ਚੀਫ ਸਟ੍ਰੈਟਜਿਸਟ ਰਹੇ ਨੇ, 30 ਸਾਲ ਪੁਰਾਣਾ ਰਿਪਬਲਿਕਨ ਆਪਣੇ ਆਪ ਨੂੰ ਜਿਹੜਾ ਪਾਰਟੀ ਦੇ ਨਾਲੋਂ ਤੋੜ ਰਿਹਾ ਆ। ਅਤੇ ਇਕੱਲਾ ਇਹੀ ਨਹੀਂ ਆ, ਨਾਲ ਇਹ ਵੀ ਕਈ ਕਹਿੰਦੇ ਦੇਖਿਆ ਜਾ ਰਿਹਾ ਵੀ ਇਮੀਗ੍ਰੇਸ਼ਨ ਦੇ ਮਸਲੇ ਦੇ ਵਿੱਚ ਜਿਹੜੇ ਰਾਸ਼ਟਰਪਤੀ ਟਰੰਪ ਆ, ਜਿਹੜੇ ਰਿਪਬਲਿਕਨਜ਼ ਹੈਗੇ ਨੇ ਕਾਂਗਰਸ ਦੇ ਵਿੱਚ, ਉਹਨਾਂ ਦੇ ਲਈ ਵੀ ਕਈ ਤਰੀਕੇ ਦੀ ਜਿਹੜੀ ਦੁਵਿਧਾ ਆ ਉਹ ਇਸ ਟਾਈਮ ਪ੍ਰਦਾਨ ਕਰ ਰਹੇ ਆ। ਉਹਨਾਂ ਨੂੰ ਕਈ ਮੁਸ਼ਕਿਲਾਂ ਜਿਹੜੀਆਂ ਆ ਰਹੀਆਂ ਆ, ਕਿਉਂਕਿ ਰਿਪਬਲਿਕਨ ਪਾਰਟੀ ਜਿੱਦਾਂ ਹੁਣੇ ਜਿਹੜਾ ਦੱਸਿਆ ਇਹਨਾਂ ਨੇ ਵੀ ਜਿਹੜਾ ਕਿਸੇ ਸਲੇਵਰੀ ਦੇ ਖਿਲਾਫ ਸੀਗੇ ਅਤੇ ਹਿਊਮਨ ਜਿਹੜੀ ਆ ਲਾਈਫ ਆ ਉਹਦੀ ਡਿਗਨਿਟੀ ਦੇ ਲਈ ਸੀ, ਅਤੇ ਅੱਜ ਜਿਹੜੀਆਂ ਪੋਲਿਸੀਜ਼ ਜਿਹੜੀਆਂ ਚੱਲ ਰਹੀਆਂ ਉਸ ਦੇ ਨਾਲ ਜਦੋਂ ਤੁਲਨਾ ਕਰਦੇ ਆ ਤਾਂ ਕਿਤੇ ਇੱਦਾਂ ਲੱਗਦਾ ਵੀ ਫਰਕ ਪੈ ਰਿਹਾ ਆ। ਅਤੇ ਇਹ ਤਾਂ ਹੁਣ ਕੋਈ ਦੋ ਰਾਵਾਂ ਰਹੀਆਂ ਨਹੀਂ ਆ ਇਸ ਟਾਈਮ ਵੀ ਮੌਜੂਦਾ ਸਮੇਂ ਦੇ ਵਿੱਚ ਜਿਹੜਾ ਵੀ ਰਿਪਬਲਿਕਨ ਸਪੋਰਟ ਕਰਦਾ ਆ ਟਰੰਪ ਹੁਣਾਂ ਦੀ, ਉਹਨਾਂ ਨੂੰ ਇਲੈਕਸ਼ਨ ਦੇ ਵਿੱਚ ਵੀ ਜਿਹੜਾ ਆ ਉਹ ਕਾਫੀ ਕਹਿ ਸਕਦੇ ਆ ਵੀ ਫਾਇਦਾ ਜਿਹੜਾ ਪਹੁੰਚਦਾ ਆ, ਅਤੇ ਲੋਕ ਜਿਹੜੇ ਪਸੰਦ ਕਰ ਰਹੇ ਨੇ ਡੋਨਲਡ ਟਰੰਪ। ਰੀਜ਼ਨ ਇਹ ਵੀ ਆ ਵੀ ਬਹੁਤ ਸਾਰੇ ਲੋਕ ਜਿਹੜੇ ਈਵਨ ਰਿਪਬਲਿਕਨ ਵੀ ਹੈਗੇ, ਉਹ ਆਪਣੇ ਰਿਪਬਲਿਕਨ ਜਿਹੜੇ ਕਾਂਗਰਸਮੈਨ ਜਾਂ ਸੈਨੇਟਰ ਆ ਉਹਨਾਂ ਤੋਂ ਵੀ ਤੰਗ ਆਏ ਹੋਏ ਆ, ਕਿਉਂਕਿ ਰਿਪਬਲਿਕਨਾਂ ਨੇ ਵੀ ਪਿਛਲੇ ਬਹੁਤ ਸਾਲਾਂ ਦੇ ਵਿੱਚ ਜਦੋਂ ਪ੍ਰੈਜ਼ੀਡੈਂਟ ਬਰਾਕ ਓਬਾਮਾ ਨੇ ਵੀ ਟਰਾਈ ਕੀਤੀ ਸੀ ਖਾਸ ਕਰਕੇ ਇਮੀਗ੍ਰੇਸ਼ਨ ਬਿੱਲ, ਤੇ ਉਹ ਹਮੇਸ਼ਾ ਹੀ ਵਿਰੋਧ ਕਰਦੇ ਆਏ ਹੈਗੇ ਆ। ਅਤੇ 2002 ਦੇ ਵਿੱਚ ਜਦੋਂ ਇਹਨਾਂ ਨੂੰ ਕਰਾਰੀ ਹਾਰ ਹੋਈ ਸੀ, ਉਹ ਤੋਂ ਬਾਅਦ ਜਿਹੜੇ ਬਹੁਤ ਸਾਰੇ ਕੰਜ਼ਰਵੇਟਿਵ ਜਿਹੜੇ ਰਿਪਬਲਿਕਨ ਆ ਉਹ ਫਿਰ ਮੋਡਰੇਟ ਹੋਏ ਥੋੜ੍ਹਾ ਜਿਹਾ, ਵੀ ਨਹੀਂ ਸਾਨੂੰ ਹੁਣ ਇਮੀਗ੍ਰੇਸ਼ਨ ਇਸ਼ੂ ਦੇ ਉੱਤੇ ਇੰਨਾ ਸਖਤ ਸਟੈਂਡ ਨਹੀਂ ਲੈਣਾ ਚਾਹੀਦਾ ਹੈਗਾ।
ਪਰ ਦੂਸਰੇ ਪਾਸੇ ਦੇਖਿਆ ਜਾਵੇ ਪ੍ਰੈਜ਼ੀਡੈਂਟ ਟਰੰਪ ਦੇ ਇਸ ਸਖਤ ਸਟੈਂਡ ਨੇ ਜਿਹੜੇ ਰਿਪਬਲਿਕਨ ਹੈਗੇ ਆ ਕਾਂਗਰਸ ਦੇ ਵਿੱਚ ਜਾਂ ਸੈਨੇਟ 'ਚ ਉਹਨਾਂ ਨੂੰ ਪੂਰੀ ਤਰ੍ਹਾਂ ਵਕਤ ਪਾਇਆ ਹੋਇਆ ਆ, ਕਿਉਂਕਿ ਜਿਹੜੀ ਇਲੈਕਸ਼ਨ ਨਵੰਬਰ ਦੇ ਵਿੱਚ ਆਉਣੀ ਹੈਗੀ ਆ ਤੇ ਬਹੁਤ ਸਾਰੇ ਡਰਦੇ ਵੀ ਆ ਵੀ ਇਸ ਇਸ਼ੂ ਕਿਤੇ ਸਾਡੇ ਇਸ ਇਸ਼ੂ ਦੇ ਨਾਲ ਸਾਡਾ ਜਿਹੜਾ ਸੈਨੇਟ ਤੇ ਕਾਂਗਰਸ 'ਚ ਮੈਜੋਰਟੀ ਆ ਉਹ ਕਿਤੇ ਡੈਮੋਕਰੇਟ ਵੱਲ ਨਾ ਚਲੇ ਜਾਵੇ। ਪਰ ਦੂਸਰੇ ਪਾਸੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਦੇ ਅਗੇਂਸਟ ਜਾ ਰਹੇ ਹੈਗੇ ਰਿਪਬਲਿਕਨ, ਉਹਨਾਂ ਨੂੰ ਜਿਹੜੀ ਪਿੱਛੇ ਪ੍ਰਾਇਮਰੀ ਇਲੈਕਸ਼ਨ ਹੋਈਆਂ ਉਹਦੇ ਵਿੱਚ ਹਾਰ ਵੀ ਹੋਈ ਹੈਗੀ ਆ। ਸੋ ਬਹੁਤ ਸਾਰੇ ਜਿਹੜੇ ਰਿਪਬਲਿਕਨ ਆ ਉਹ ਰਿਪਬਲਿਕਨ ਪਾਰਟੀ ਨਾਲੋਂ ਉਹਨਾਂ ਦਾ ਸਟੈਂਡ ਜਿੱਦਾਂ ਪ੍ਰੈਜ਼ੀਡੈਂਟ ਟਰੰਪ ਵੱਲ ਜਾ ਰਿਹਾ ਹੈਗਾ। ਜੀ ਜੀ, ਅੱਜ ਜਿਹੜੇ ਰਾਸ਼ਟਰਪਤੀ ਟਰੰਪ ਆ ਕਹਿੰਦੇ ਮਿਨੇਸੋਟਾ ਦੇ ਵਿੱਚ ਜਿਹੜੇ ਜਾਣਗੇ ਉੱਥੇ ਇੱਕ ਰਾਊਂਡ ਟੇਬਲ ਮੀਟਿੰਗ ਜਿਹੜੀ ਕਰਨ ਜਾ ਰਹੇ ਨੇ, ਅਤੇ ਮਿਨੇਸੋਟਾ ਦੇ ਵਿੱਚ ਕਿੱਦਾਂ ਅਮਰੀਕਨ ਜੋਬਸ ਆ ਉਹਨਾਂ ਨੂੰ ਹੋਰ ਜਿਹੜਾ ਆ ਬਚਾਇਆ ਜਾਵੇ, ਕਿੱਦਾਂ ਜਿਹੜੀਆਂ ਜੋਬਸ ਆ ਹੋਰ ਲਿਆਂਦੀਆਂ ਜਾਣ, ਉਸ ਦੇ ਉੱਤੇ ਗੱਲਬਾਤ ਕਰਨਗੇ। ਕੱਲ੍ਹ ਫੌਕਸ ਨਿਊਜ਼ ਦੇ ਉੱਤੇ ਜਿਹੜੇ ਇਕਨੋਮਿਕ ਸਟ੍ਰੈਟਜਿਸਟ ਹੈਗੇ ਆ ਉਹਨਾਂ ਨੇ ਗੱਲਬਾਤ ਕਰਦੇ ਹੋਏ ਜਿਹੜਾ ਜ਼ਰੂਰ ਆਖਿਆ ਸੀ ਵੀ ਕਹਿੰਦੇ ਵੀ ਜਿਹੜੀ ਟੈਰਿਫ ਦਾ ਰੌਲਾ ਰੱਪਾ ਜਿਹੜਾ ਪਿਆ ਆ ਉਸ ਨੂੰ ਲੈ ਕੇ ਜ਼ਰੂਰ ਇੱਕ ਖਤਰਾ ਜਿਹੜਾ ਬਣਿਆ ਆ ਵੀ ਅਮਰੀਕਨ ਜੋਬਸ ਜਿਹੜੀਆਂ ਖਤਰੇ ਵਿੱਚ ਹੋ ਸਕਦੀਆਂ ਆ, ਕਿਉਂਕਿ ਜਦੋਂ ਕੱਲ੍ਹ ਰਾਸ਼ਟਰਪਤੀ ਟਰੰਪ ਨੇ $200 ਬਿਲੀਅਨ ਦੇ ਹੋਰ ਉਤਪਾਦ ਦੇ ਉੱਤੇ ਟੈਰਿਫ ਲਾਉਣ ਦੀ ਧਮਕੀ ਦਿੱਤੀ ਹੈ ਚਾਈਨਾ ਨੂੰ, ਉਸ ਤੋਂ ਬਾਅਦ ਦੇ ਵਿੱਚ ਸਟਾਕ ਮਾਰਕੀਟ ਵੀ ਜਿੱਦਾਂ ਆਪਾਂ ਦੇਖਿਆ ਸੀਗਾ ਵੀ ਕੱਲ੍ਹ ਡਿੱਗੀ ਸੀ, ਅੱਜ ਥੋੜ੍ਹੀ ਕਹਿੰਦੇ ਆ ਠੀਕ ਜਿਹੜਾ ਉੱਦਾਂ ਚੱਲ ਰਹੀ ਆ, ਪਰ ਉਹਦੇ ਚੱਲਦਿਆਂ ਜ਼ਰੂਰ ਖਤਰਾ ਜਿਹੜਾ ਬਣ ਗਿਆ ਵੀ ਜੇ ਚਾਈਨਾ ਨੇ ਵੀ ਪਲਟਵਾਰ ਕਰਦੇ ਹੋਏ ਅਮਰੀਕਾ ਦੇ ਉਤਪਾਦ ਦੇ ਉੱਤੇ ਇੱਦਾਂ ਹੀ ਜਿਹੜਾ ਟੈਰਿਫ ਜਿਹੜਾ ਲਾਇਆ। ਅਜੇ ਯੂਰਪੀਅਨ ਸੰਘ ਨੇ ਘੋਸ਼ਣਾ ਨਹੀਂ ਕੀਤੀ, ਉਹਨਾਂ ਨੇ ਵੀ 10 ਦਿਨਾਂ ਦੇ ਵਿੱਚ ਉਹ ਘੋਸ਼ਣਾ ਕਰ ਦੇਣੀ ਆ ਵੀ ਕਿਹੜੀਆਂ ਚੀਜ਼ਾਂ ਦੇ ਉੱਤੇ ਉਹਨਾਂ ਨੇ ਟੈਰਿਫ ਲਾਉਣੇ ਆ। ਸੋ ਉਹਦੇ ਨਾਲ ਜਿਹੜਾ ਇਕਨੋਮਿਕ ਆਰਥਿਕਤਾ ਦੇ ਉੱਤੇ ਥੋੜ੍ਹਾ ਬਹੁਤਾ ਅਸਰ ਤਾਂ ਜਿਹੜਾ ਉਹ ਜ਼ਰੂਰ ਦੇਖਿਆ ਜਾਊਗਾ। ਅਤੇ ਰਾਈਟ ਨਾਓ ਇਕੋਨਮੀ ਜਿਹੜੀ ਆ ਆਰਥਿਕਤਾ ਪੂਰੀ ਬੂਮ ਕਰ ਰਹੀ ਆ, ਪੂਰੀ ਕਹਿ ਲਓ ਵੀ ਚੜ੍ਹਾਈ ਦੇ ਉੱਤੇ ਆ, ਅਤੇ ਰਾਸ਼ਟਰਪਤੀ ਟਰੰਪ ਸ਼ਾਇਦ ਇਹੀ ਸੋਚ ਰਿਹਾ ਵੀ ਇਹ ਚੜ੍ਹਾਈ ਜਿਹੜੀ ਲਗਾਤਾਰ ਤਾਂ ਨੂੰ ਹੀ ਜਿਹੜੀ ਜਾਂਦੀ ਰਹਿੰਦੀ ਆ, ਪਰ ਆਈ ਗੈਸ ਇਹਨਾਂ ਨੂੰ ਸਟ੍ਰੈਟੇਜਾਈਜ਼ ਜਿਹੜਾ ਆ ਉਹ ਕਰਨ ਦੀ ਜ਼ਰੂਰਤ ਹੈਗੀ ਆ ਇਕੋਨਮੀ ਨੂੰ ਲੈ ਕੇ। ਦੇਖੋ ਇੱਕ ਗੱਲ ਜਿਹੜੀ ਜ਼ਰੂਰ ਆ, ਬਹੁਤ ਵੱਡੇ ਲੀਡਰਾਂ ਦੀ ਡਾਊਨਫਾਲ ਰਹਿੰਦੀ ਹੈ ਇਕੋਨਮੀ, ਕੋਈ ਇਹਦੇ ਵਿੱਚ ਦੋ ਰਾਵਾਂ ਨਹੀਂ। ਜਦੋਂ ਲੋਕਾਂ ਦੇ ਜੇਬ 'ਚ ਪੈਸੇ ਹੁੰਦੇ ਆ ਤਾਂ ਫਿਰ ਉਹ ਕੇਅਰ ਨਹੀਂ ਕਰਦੇ ਕਈ ਹੋਰ ਪਾਲਿਸੀਜ਼ ਦੀਆਂ, ਅਤੇ ਜਦੋਂ ਜੇਬ ਦੇ ਵਿੱਚ ਪੈਸੇ ਵੀ ਨਹੀਂ ਹੁੰਦੇ, ਵਿਹਲੇ ਹੁੰਦੇ ਆ, ਅਤੇ ਫਿਰ ਸਾਰੀਆਂ ਚੀਜ਼ਾਂ ਉਹਨਾਂ ਨੂੰ ਦੇਖਣ ਨੂੰ ਮਿਲਦੀਆਂ ਅਤੇ ਸੁਣਨ ਨੂੰ ਮਿਲਦੀਆਂ, ਅਤੇ ਉਹਦੇ ਬਾਰੇ ਸੋਚ ਵਿਚਾਰ ਜਿਹੜੀ ਉਹ ਜ਼ਿਆਦਾ ਕਰਦੇ ਨੇ, ਅਤੇ ਫਿਰ ਪ੍ਰੋਬਲਮਸ ਵੀ ਉਹਨਾਂ ਨੂੰ ਜ਼ਿਆਦਾ ਦਿਖਦੀਆਂ ਆ। ਸੋ ਇਕੋਨਮੀ ਜਿਹੜੀ ਆ ਉਹ ਅਰਥਚਾਰਾ ਜਿਹੜਾ ਆ ਉਹ ਠੀਕ ਚੱਲਦਾ ਰਹੇ, ਇਹੀ ਜਿਹੜੀ ਆ ਉਹ ਟਰਾਈ ਤਾਂ ਜਿਹੜੀ ਜ਼ਰੂਰ ਕਰਦੇ ਆ। ਅਮਰੀਕਾ ਨੂੰ ਐਜ਼ ਏ ਬਿਜ਼ਨਸ ਚਲਾਉਣ ਦੀ ਪੂਰੀ ਜਿਹੜੀ ਉਹਨਾਂ ਦੀ ਕੋਸ਼ਿਸ਼ ਆ ਵੀ ਜੇ ਜਿਹੜੇ ਹੋਰ ਮੁਲਕ ਆਪਣੇ ਨਾਲ ਡੀਲ ਸਹੀ ਤਰੀਕੇ ਨਾਲ ਨਹੀਂ ਕਰਦੇ ਤਾਂ ਅਸੀਂ ਵੀ ਤੁਹਾਡੇ ਨਾਲ ਫਿਰ ਉਸੇ ਤਰੀਕੇ ਦਾ ਹੀ ਕਹਿ ਲਓ ਵੀ ਲਿਹਾਜ਼ ਜਿਹੜਾ ਉਹ ਰੱਖਣਾ ਆ। ਇੱਕ ਗੱਲ ਉਸ ਦੇ ਵਿੱਚ ਦਰੁਸਤ ਵੀ ਆ ਵੀ ਜੇ ਤੁਹਾਨੂੰ ਹਮੇਸ਼ਾ ਹੀ ਜਿਹੜੇ ਉਹ ਥੱਲੇ ਲਾਈ ਜਾਂਦੇ, ਤੁਹਾਡੇ ਤੋਂ ਹੀ ਮੁਨਾਫਾ ਕੱਟੀ ਜਾਂਦੇ ਆ ਅਤੇ ਕਹਿੰਦੇ ਆ ਵੀ ਕੋਈ ਗੱਲ ਨਹੀਂ ਤੁਸੀਂ ਥੋੜ੍ਹਾ ਜਿਹਾ ਘਾਟਾ ਹੋਰ ਖਾ ਲਓ, ਪਰ ਉਹ ਕਰਨ ਦਾ ਹੱਕ ਵੀ ਹੈਗਾ ਆ। ਪਰ ਇਹ ਵੀ ਦੇਖਣ ਵਾਲੀ ਗੱਲ ਆ ਵੀ ਯੂ ਹੈਵ ਟੂ ਪਿਕ ਯੂਅਰ ਬੈਟਲਸ, ਇਹ ਜਿਹੜੀ ਗੱਲ ਆ ਉਹ ਜ਼ਰੂਰ ਕਾਫੀ ਵਧੀਆ ਕੰਮ ਕੀਤਾ ਹੈਗਾ, ਖਾਸ ਕਰਕੇ ਜਿਹੜੀ ਫੰਡਿੰਗ ਕਈ ਮੁਲਕਾਂ ਨੂੰ ਦਿੱਤੀ ਹੈਗੀ ਜਾਂਦੀ, ਜਿਸ ਤਰ੍ਹਾਂ ਆਪਾਂ ਦੇਖਿਆ ਪਿਛਲੇ ਸਮਿਆਂ 'ਚ ਕਿੰਨੇ $100 ਮਿਲੀਅਨ ਦੇ ਹਿਸਾਬ ਨਾਲ ਪਾਕਿਸਤਾਨ ਨੂੰ ਜਾਂਦੀ ਸੀ, ਤੇ ਉਹ ਅਮਰੀਕਾ ਤੋਂ ਪੈਸੇ ਵੀ ਲਈ ਜਾਂਦੇ ਸੀ, ਤੇ ਅਮਰੀਕਾ ਤੇ ਜਿਹੜੇ ਜ਼ੁਲਮ ਕਰਨ ਵਾਲੇ ਬੰਦੇ ਆ ਉਹਨਾਂ ਨੂੰ ਵੀ ਸਾਂਭ ਕੇ ਰੱਖਿਆ ਸੀ। ਸੋ ਉਹ ਕਹਿੰਦੇ ਵੀ ਜਿਹੜੀ ਇੱਦਾਂ ਦੀ ਫੰਡਿੰਗ ਆ ਉਹ ਅਸੀਂ ਬੰਦ ਕਰਨੀ, ਸਾਡੇ ਕੋਲ ਪੈਸੇ ਵਾਧੂ ਨਹੀਂ ਹੈਗੇ, ਅਸੀਂ ਆਪਣੇ ਮੁਲਕ ਦਾ ਸੋਚਣਾ ਹੈਗਾ ਆ। ਪਰ ਦੂਸਰੇ ਪਾਸੇ ਦੇਖਿਆ ਜਾਵੇ ਜਿਹੜੇ ਟਰੰਪ ਦੇ ਐਡਵਾਈਜ਼ਰ ਹੈਗੇ ਆ, ਖਾਸ ਕਰਕੇ ਜਿਹੜੇ ਇਮੀਗ੍ਰੇਸ਼ਨ ਮਸਲੇ ਦੇ ਉੱਤੇ ਉਹਨਾਂ ਦਾ ਇੰਨਾ ਜ਼ਿਆਦਾ ਸਖਤ ਸਟੈਂਡ ਆ, ਜਦੋਂ ਉਹਨਾਂ ਨੂੰ ਕਿਸੇ ਵੀ ਟੀਵੀ ਜਾਂ ਰੇਡੀਓ ਸਟੇਸ਼ਨ 'ਤੇ ਬੁਲਾਇਆ ਜਾਂਦਾ ਤਾਂ ਉਹ ਇਹ ਕਹਿੰਦੇ ਆ ਵੀ ਇਹ ਜਿਹੜੇ ਇਲੀਗਲ ਇਮੀਗ੍ਰੈਂਟ ਨਹੀਂ, ਉਹ ਇਨਵੇਡਰ ਆ, ਉਹ ਧੱਕੇ ਨਾਲ ਸਾਡੇ ਮੁਲਕ 'ਚ ਵੜ ਰਹੇ ਹੈਗੇ ਆ, ਇਸ ਕਰਕੇ ਅਸੀਂ ਉਹਨਾਂ ਨੂੰ ਫੜ ਕੇ ਸੈਪਰੇਟ ਕਰ ਰਹੇ ਹੈਗੇ ਆ। ਸੋ ਇਹ ਤਾਂ ਬਿਲਕੁਲ ਪੱਕੀ ਗੱਲ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਮੀਗ੍ਰੇਸ਼ਨ USA ਨੂੰ ਹੋਣੀ ਆ, ਚਾਹੇ ਉਹ ਲੀਗਲ ਆ ਚਾਹੇ ਉਹ ਇਲੀਗਲ ਆ, ਉਹ ਕਾਫੀ ਸਖਤ ਹੋਣ ਜਾ ਰਹੀ ਹੈਗੀ ਆ। ਜੀ ਜੀ, ਹਾਲ ਦੀ ਘੜੀ ਇਸ ਪ੍ਰਸ਼ਾਸਨ ਦੇ ਅਧੀਨ ਤਾਂ ਇਹੀ ਕੁਛ ਨਜ਼ਰ ਆ ਰਿਹਾ ਆ। ਅਤੇ ਇੱਕ ਬ੍ਰੇਕ ਦਾ ਵੇਲਾ ਹੋ ਚੁੱਕਾ, ਬ੍ਰੇਕ ਲਵਾਂਗੇ, ਉਸ ਤੋਂ ਬਾਅਦ ਮੁੜ ਕੇ ਵਾਪਸ ਹਾਜ਼ਰ ਹੁੰਦੇ ਆ। ਪ੍ਰੋਗਰਾਮ ਅਪਡੇਟ ਅਮਰੀਕਾ ਚੱਲਦਾ ਰਹੇਗਾ। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਣਾ ਆ।
ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤ ਸਰਾਂ 5304155959 530 415 5959। ਮੈਨੀ ਹੇਅਰ 5303007663 530 37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਮਿਰਾਜ ਬੈਂਕਟ ਹਾਲ ਸੈਕਰਾਮੈਂਟੋ ਵਾਲੇ ਆਪਣੀ 5ਵੀਂ ਵਰ੍ਹੇਗੰਢ ਦੇ ਮੌਕੇ ਤੇ ਪੇਸ਼ ਕਰਦੇ ਨੇ ਬੰਪਰ ਆਫਰ, ਜਿਹੜਾ ਨਾ ਹੀ ਤੁਸੀਂ ਕਦੇ ਸੁਣਿਆ ਹੋਵੇਗਾ ਤੇ ਨਾ ਹੀ ਦੇਖਿਆ ਹੋਵੇਗਾ। 300 ਬੰਦਿਆਂ ਦਾ ਹਾਲ ਅਤੇ ਲਾਜਵਾਬ ਕੇਟਰਿੰਗ ਸਿਰਫ $29.99 ਪਰ ਪਰਸਨ ਦੇ ਹਿਸਾਬ ਦੇ ਨਾਲ, ਅਤੇ ਇਹ ਆਫਰ ਹਫਤੇ ਦੇ 7 ਦਿਨ ਅਵੇਲੇਬਲ ਹੈ। ਕਿਸੇ ਵੀ ਤਰ੍ਹਾਂ ਦਾ ਕੋਈ ਵੱਖਰਾ ਰੈਂਟ ਚਾਰਜ ਨਹੀਂ ਕੀਤਾ ਜਾਵੇਗਾ ਅਤੇ ਇਹ ਆਫਰ 30 ਜੁਲਾਈ 2018 ਤੱਕ ਸੀਮਤ ਹੈ। ਜਲਦੀ ਤੋਂ ਜਲਦੀ ਇਸ ਆਫਰ ਦਾ ਲਾਭ ਉਠਾਉਣ ਦੇ ਲਈ ਗੱਲ ਕਰ ਸਕਦੇ ਹੋ 9168656659 ਜਾਂ ਫਿਰ 2095000001 916-865-6659 ਜਾਂ ਫਿਰ 209-500-0001। ਮਿਰਾਜ ਬੈਂਕਟ ਹਾਲ ਸੈਕਰਾਮੈਂਟੋ। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਇਸ ਦੇ ਬਾਰੇ ਕੋਈ ਵੀ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 4082722500। ਹਾਂਜੀ ਜਨਾਬ, ਕਿੱਥੇ ਚੱਲੇ ਹੋ? ਬਸ ਜੀ, ਇੱਕ ਘਰ ਪਸੰਦ ਆਇਆ, ਉਸੇ ਦੀ ਆਫਰ ਭਰਨ ਚੱਲਿਆ। ਅੱਛਾ, ਲੋਨ ਅਪਰੂਵਲ ਲੈਟਰ ਤਾਂ ਹੈ ਨਾ ਤੁਹਾਡੇ ਕੋਲ? ਨਹੀਂ। ਤੇ ਫਿਰ ਕੋਈ ਤੁਹਾਨੂੰ ਘਰ ਨਹੀਂ ਦਿਖਾਉਣ ਲੱਗਾ? ਮੈਂ ਹੁਣ ਕੀ ਕਰੂੰਗਾ? ਮੇਰਾ ਘਰ ਦਾ ਸੁਪਨਾ ਕਿੱਦਾਂ ਪੂਰਾ ਹੋਏਗਾ? ਤੁਹਾਨੂੰ ਲੋੜ ਹੈ ਇੱਕ ਤਜਰਬੇਕਾਰ ਤੇ ਲੋਕਲ ਲੋਨ ਆਫਿਸਰ ਦੀ। ਮੋਹਨ ਸਿੰਘ ਚੀਮਾ ਕੋਲ ਚਲੇ ਜਾਓ, ਜੋ ਤੁਹਾਨੂੰ ਮਦਦ ਕਰ ਸਕਦੇ ਨੇ। ਅੱਛਾ। ਹਾਂ, ਮੋਹਨ ਸਿੰਘ ਚੀਮਾ ਕਰਦੇ ਨੇ ਹਰ ਤਰ੍ਹਾਂ ਦੇ ਹੋਮ ਲੋਨ, ਚਾਹੇ ਤੁਸੀਂ ਘਰ ਪਹਿਲੀ ਵਾਰ ਲੈਣਾ ਹੋਵੇ ਜਾਂ ਦੂਜੀ ਵਾਰ, ਜਾਂ ਤੁਸੀਂ ਲੈਣਾ ਹੋਵੇ ਰੈਂਟਲ ਹੋਮ। ਇੰਨਾ ਹੀ ਨਹੀਂ, ਰੀਫਾਈਨੈਂਸਿੰਗ ਵੀ ਹੋ ਜਾਂਦੀ ਹੈ। ਫਟਾਫਟ ਜਾਓ ਤੇ ਲੈ ਆਓ ਆਪਣਾ ਪ੍ਰੀ ਅਪਰੂਵਲ ਲੈਟਰ ਅੱਜ ਹੀ। ਫੇਰ ਦਿਓ ਉਹਨਾਂ ਦਾ ਨੰਬਰ, ਅੱਜ ਹੀ ਮੈਂ ਮੋਹਨ ਸਿੰਘ ਚੀਮਾ ਕੋਲੋਂ ਅਪਰੂਵਲ ਲੈਟਰ ਲੈ ਕੇ ਆਉਣਾ। ਨੰਬਰ ਨੋਟ ਕਰ 5599052575 559-905-2575 ਤੇ NMLS ID 698952। ਘਰ ਲੈਣ ਦਾ ਸੁਪਨਾ ਪੂਰਾ ਕਰਨ ਲਈ ਯਾਦ ਰੱਖੋ ਇੱਕ ਹੀ ਨਾਮ, ਮੋਹਨ ਸਿੰਘ ਚੀਮਾ ਵਿਦ ਪਲੈਟੀਨਮ ਹੋਮ ਮੌਰਗੇਜ 5599052575 559-905-2575। Platinum Home Mortgage Corporation is an equal housing lender and the loan is subject to credit approval. ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ? ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916-912-8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕੀਟ ਸੈਕਰਾਮੈਂਟੋ। ਫੋਨ ਨੰਬਰ 916-912-8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਤੁਹਾਨੂੰ ਕੈਰੀ ਔਨ ਜੱਟਾ 2 ਵਿੱਚ ਖੂਬ ਹਸਾਉਣ ਤੋਂ ਬਾਅਦ ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਦਿਲਾਂ ਨੂੰ ਛੂ ਲੈਣ ਵਾਲੀ ਮਾਂ ਪੁੱਤ ਦੇ ਮੋਹ ਦੀ ਕਹਾਣੀ ਅਸੀਸ। ਹੋ ਗਿਆ ਮਹਾਰਾਜਾ, ਸਾਰਾ ਕੁਝ ਲਟਾ ਕੇ ਨਾ ਕੀ ਲੈ ਕੇ ਆਇਆ ਤੂੰ? ਮਾਂ ਲੈ ਕੇ ਜੰਮਿਆ ਸੀ, ਉਹੀ ਲੈ ਆਇਆ ਸਦਾ ਲਈ। ਰਾਣਾ ਰਣਬੀਰ, ਨੇਹਾ ਪਵਾਰ, ਸਰਦਾਰ ਸੂਹੀ ਐਂਡ ਕੁਲਜਿੰਦਰ ਸਿੱਧੂ। ਜਿਹੜਾ ਆਪ ਸੋਨੇ ਦਾ ਹੁੰਦਾ ਨਾ, ਉਹਨੂੰ ਗਹਿਣਿਆਂ ਦੀ ਲੋੜ ਨਹੀਂ ਹੁੰਦੀ। 22 ਜੂਨ ਤੋਂ ਨਜ਼ਦੀਕੀ ਸਿਨੇਮਾ ਘਰਾਂ ਵਿੱਚ। ਜ਼ਿਆਦਾ ਜਾਣਕਾਰੀ ਲਈ go to whitehillproduction.com। ਅਸੀਸ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਮਾਹੀ ਗਿੱਲ ਤੇ ਪੰਜਾਬੀ ਰੇਡੀਓ USA ਦੇ ਲਿਸਨਰਸ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਆਖਦੇ ਹਾਂ। ਸੁਤ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ।
ਧੰਨਵਾਦ ਜੀ। ਇੱਕ ਵਾਰੀ ਫੇਰ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਜਿਸੇ ਤਰ੍ਹਾਂ ਜਿਹੜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੋਂ ਕ੍ਰਿਸਟੀਅਨ ਨੀਲਸਨ ਹੈਗੇ ਆ, ਕਿਸੇ ਟਾਈਮ ਦੇ ਉੱਤੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਨੂੰ ਬਹੁਤ ਕ੍ਰਿਟੀਸਾਈਜ਼ ਕਰਦੇ ਸੀ। ਹੁਣ ਉਹਨਾਂ ਨੂੰ ਟਵੀਟ ਕਰਕੇ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਵਧਾਈਆਂ ਦੇ ਰਹੇ ਆ ਵੀ ਤੁਸੀਂ ਜਿਹੜੀ ਜੌਬ ਆ ਬਹੁਤ ਵਧੀਆ ਕਰ ਰਹੇ ਆ, ਪਰ ਦੂਸਰੇ ਪਾਸੇ ਉਹਨਾਂ ਦਾ ਜਿਹੜਾ ਵਿਰੋਧ ਆ ਬਹੁਤ ਜ਼ਿਆਦਾ ਹੋ ਰਿਹਾ। ਕੱਲ੍ਹ ਉਹ ਵਾਸ਼ਿੰਗਟਨ DC ਦੇ ਵਿੱਚ ਇੱਕ ਮੈਕਸੀਕਨ ਰੈਸਟੋਰੈਂਟ MXDC ਕੋਸੀਨਾ ਮੈਕਸੀਕਾਨਾ ਦੇ ਨਾਮ ਨਾਲ ਜਾਣਿਆ ਜਾਣ ਵਾਲਾ ਜਿਹੜਾ ਮੈਕਸੀਕਨ ਰੈਸਟੋਰੈਂਟ ਆ, ਉੱਥੇ ਡਿਨਰ ਕਰਨ ਗਏ ਤੇ ਕਾਫੀ ਲੋਕ ਜਿਹੜੇ ਆ ਉਹਨਾਂ ਨੂੰ ਜਦੋਂ ਪਤਾ ਲੱਗ ਗਿਆ, ਮੈਕਸੀਕਨ ਮੂਲ ਦੇ ਜਿਹੜੇ ਲੋਕ ਸੀਗੇ, ਉਹਨਾਂ ਨੇ ਉੱਥੇ ਪ੍ਰੋਟੈਸਟ ਕਰਨਾ ਸ਼ੁਰੂ ਕਰ ਦਿੱਤਾ ਤੇ ਕਾਫੀ ਜਿਹੜੇ ਆ ਉਹਨਾਂ ਨੇ ਬੈਨਰ ਵੀ ਚੱਕੇ ਹੋਏ ਸੀ ਤੇ ਕਾਫੀ ਵਿਅੰਗ ਵੀ ਕੱਸੇ ਪਏ, ਤੁਸੀਂ ਵੀ ਮਦਰ ਆ, ਤੁਹਾਨੂੰ ਨੀਂਦ ਕਿੱਦਾਂ ਆਉਂਦੀ ਆ ਜੇ ਤੁਹਾਡੇ ਬੱਚੇ ਜਿਹੜੇ ਆ ਸੈਪਰੇਟ ਕੀਤੇ ਜਾਣ ਤੁਹਾਡੇ ਤੋਂ, ਤੇ ਤੁਸੀਂ ਪੀਸ ਦੇ ਵਿੱਚ ਨਹੀਂ ਰਹਿ ਸਕਦੇ, ਤੇ ਕਾਫੀ ਜ਼ਿਆਦਾ ਉੱਥੇ ਜਿੱਦਾਂ ਰੌਲਾ ਰੱਪਾ ਪਿਆ। ਜੀ ਜੀ ਬਿਲਕੁਲ, ਕਈ ਜਗ੍ਹਾ ਦੇ ਉੱਤੇ ਜਿੱਦਾਂ ਤੁਸੀਂ ਦੱਸਿਆ ਵੀ ਇਹ ਵਿਰੋਧ ਦਾ ਸਾਹਮਣਾ ਇਹਨਾਂ ਨੂੰ ਕਰਨਾ ਪੈ ਰਿਹਾ ਆ। ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ, ਜਿਸ ਦੀ ਤੁਸੀਂ ਸ਼ੁਰੂਆਤ 'ਚ ਥੋੜ੍ਹੀ ਜਿਹੀ ਦੱਸਿਆ ਸੀਗਾ ਵੀ ਜਿੱਦਾਂ US ਨੇ UN ਹਿਊਮਨ ਰਾਈਟ ਕਾਉਂਸਲ ਦੇ ਵਿੱਚੋਂ ਆਪਣੇ ਆਪ ਨੂੰ ਬਾਹਰ ਕੱਢ ਲਿਆ ਆ। ਨਿੱਕੀ ਹੇਲੀ ਜੋ ਕਿ ਅੰਬੈਸਡਰ ਹੈਗੇ ਨੇ ਅਮਰੀਕਾ ਦੇ UN ਦੇ ਲਈ, ਉੱਥੇ ਉਹਨਾਂ ਨੇ ਕਿਹਾ ਵੀ ਜਿਹੜੀ UN ਆ ਇਸ ਟਾਈਮ ਹਿਪੋਕ੍ਰਿਟੀਕਲ ਬਾਡੀ ਹੈਗੀ ਆ ਤੇ ਉਹ ਮੌਕਰੀ ਉਹਨਾਂ ਨੇ ਮਤਲਬ ਮਜ਼ਾਕ ਬਣਾ ਕੇ ਰੱਖਿਆ ਹੈ ਹਿਊਮਨ ਰਾਈਟਸ ਦਾ। ਤੇ ਜਦੋਂ ਤੋਂ ਇਹ ਜਨੇਵਾ ਬੇਸਡ ਕੌਂਸਲ ਜਿਹੜੀ ਬਣੀ ਆ 2006 ਦੇ ਵਿੱਚ, ਜਿਹੜੀ ਹਿਊਮਨ ਰਾਈਟ ਕੌਂਸਲ ਆ, ਇਹਨਾਂ ਨੇ ਜਿਹੜਾ ਆ ਕੋਈ ਵੀ ਹਿਊਮਨ ਰਾਈਟ ਦੇ ਰੈਕਡ ਦੇ ਲਈ ਇੱਕ ਹਿਸਾਬ ਦੇ ਨਾਲ ਚੱਜ ਦਾ ਕੰਮ ਜਿਹੜਾ ਉਹ ਨਹੀਂ ਕੀਤਾ। ਉਹਨਾਂ ਨੇ ਜਿਹੜਾ ਮੇਨ ਜਿਹੜਾ ਦੱਸਿਆ ਵੀ ਇਹ ਇਜ਼ਰਾਈਲ ਦੇ ਜ਼ਿਆਦਾਤਰ ਕਿਉਂਕਿ ਆ ਅਨਐਂਡਿੰਗ ਹੌਸਟੈਲਿਟੀ ਉਹਨਾਂ ਦੇ ਖਿਲਾਫ ਜਿਹੜੇ ਹਮੇਸ਼ਾ ਰਹਿੰਦੇ ਆ, ਤੇ ਇਹ ਜਿਹੜੀ ਆ ਇਹ ਚੀਜ਼ ਨੂੰ ਕਰਦੇ ਹੋਏ ਬਿਲਕੁਲ ਕਹਿ ਲਓ ਵੀ ਮਜ਼ਾਕ ਦਾ ਪਾਤਰ ਬਣੇ ਹੋਏ ਨੇ। ਅਸੀਂ ਇਸੇ ਲਈ ਇਸ ਨੂੰ UN ਦੇ ਵਿੱਚ ਹਿਊਮਨ ਰਾਈਟ ਦੀ ਜਿਹੜੀ ਕੌਂਸਲ ਆ ਉਸ ਦੇ ਵਿੱਚੋਂ ਬਾਹਰ ਜਿਹੜੇ ਆ ਰਹੇ ਆ। ਉਸ ਦੇ ਉੱਤੇ ਜਿਹੜੇ UN ਹਿਊਮਨ ਰਾਈਟਸ ਆ ਉਹਨਾਂ ਨੇ ਇਸ ਦੇ ਉੱਤੇ ਨਿਰਾਸ਼ਾ ਜਿਹੜੀ ਆ ਉਹ ਜ਼ਾਹਰ ਕੀਤੀ ਆ ਤੇ ਕਹਿੰਦੇ ਵੀ ਬੜੀ ਡਿਸਅਪੁਆਇੰਟਿੰਗ ਗੱਲ ਆ, ਪਰ ਕਹਿੰਦੇ ਵੀ ਕੋਈ ਇਹ ਸਰਪ੍ਰਾਈਜ਼ਿੰਗ ਨਿਊਜ਼ ਨਹੀਂ ਸੀਗੀ। ਵੀ ਕਹਿੰਦੇ ਵੀ ਜਿੱਦਾਂ ਦੇ ਅੱਜ ਦੇ ਹਾਲਾਤ ਬਣੇ ਪਏ ਆ ਵਿਸ਼ਵ ਦੇ ਵਿੱਚ ਹਿਊਮਨ ਰਾਈਟਸ ਦੇ, ਤੇ US ਨੂੰ ਤਾਂ ਸਗੋਂ ਸਟੈਪਿੰਗ ਅਪ ਹੋਣਾ ਚਾਹੀਦਾ, ਇਸ ਦੇ ਹੱਕ ਦੇ ਵਿੱਚ ਆਉਣਾ ਚਾਹੀਦਾ, ਨਾ ਕਿ ਸਟੈਪਿੰਗ ਬੈਕ। ਇਹ ਜਿਹੜੇ UN ਹਿਊਮਨ ਰਾਈਟਸ ਦੇ ਜਿਹੜੇ ਚੀਫ ਹੈਗੇ ਆ ਜ਼ੀਡ, ਉਹਨਾਂ ਨੇ ਟਵਿੱਟਰ ਦੇ ਜ਼ਰੀਏ ਜਿਹੜਾ ਆ ਉਹ ਇਹ ਦੱਸਿਆ ਆ। ਸੋ ਇਹਦੇ ਨਾਲ ਵੈਸੇ ਹਰਜੋਤ ਸਿੰਘ ਜੀ ਜੇ ਦੇਖਿਆ ਜਾਵੇ ਤਾਂ ਅਮਰੀਕਾ ਹਿਊਮਨ ਰਾਈਟਸ ਦੇ ਨਾਂ ਦੇ ਉੱਤੇ ਬਹੁਤ ਸਾਰੇ ਮੁਲਕਾਂ ਦੇ ਵਿੱਚ ਜਿਹੜਾ ਉਹ ਜਾਂਦਾ ਆ ਤੇ ਉੱਥੇ ਜਾ ਕੇ ਫਿਰ ਕਈ ਵਾਰੀ ਬੰਬ ਵੀ ਸਿੱਟ ਦਿੰਦਾ ਹੈ ਤੇ ਕਈ ਕੁਛ ਕਰਦਾ ਹੈ, ਤਖਤੇ ਵੀ ਜਿਹੜਾ ਉਹ ਪਲਟ ਦਿੰਦਾ ਆ। ਤੇ ਜਦੋਂ ਇਹ ਹੁਣ ਹਿਊਮਨ ਰਾਈਟਸ ਦੇ ਕੌਂਸਲ ਦੇ ਵਿੱਚ ਨਹੀਂ ਹੋਣਗੇ ਤਾਂ ਇਹ ਦੇਖਣ ਵਾਲੀ ਗੱਲ ਹੋਊਗੀ ਵੀ ਉਹ ਫਿਰ ਕਿਸ ਆਧਾਰ ਦੇ ਉੱਤੇ ਜਿਹੜੀਆਂ ਆ ਉਹ ਗੱਲਾਂ ਕਰਨਗੇ। ਪਰ ਉਹਨਾਂ ਨੇ ਤਾਂ ਇੱਕ ਹਿਸਾਬ ਦੇ ਨਾਲ ਜਿਹੜੀ UN ਦੀ ਜਿਹੜੀ ਹਿਊਮਨ ਰਾਈਟ ਕੌਂਸਲ ਆ ਉਸ ਨੂੰ ਝੁਠਿਆਲਾ ਹੀ ਦਿੱਤਾ ਆ। ਉਹਨਾਂ ਨੂੰ ਕਹਿ ਦਿੱਤਾ ਵੀ ਇਹ ਕੰਮ ਤਾਂ ਜਿਹੜਾ ਇੱਕ ਹਿਸਾਬ ਦੇ ਨਾਲ ਕੋਈ ਕਰਦੇ ਨਹੀਂ ਆ, ਮਨਮਰਜ਼ੀ ਆ। ਤੇ ਇੱਕ ਮੁਲਕ ਜਿਹੜਾ ਇਜ਼ਰਾਈਲ ਦੇ ਖਿਲਾਫ ਜਿਹੜੀ ਆ ਇਹਨਾਂ ਦੀ ਖੁੰਦਕ ਕਹਿੰਦੇ ਆ ਵੀ ਹੈਗੀ ਆ, ਇਸੇ ਲਈ ਅਸੀਂ ਜਿਹੜਾ ਇਹਦੇ ਵਿੱਚੋਂ ਬਾਹਰ ਜਿਹੜਾ ਹੁਣ ਜਾ ਰਹੇ ਆ ਜੀ। ਸੋ ਇਸੇ ਤਰ੍ਹਾਂ ਇਮੀਗ੍ਰੇਸ਼ਨ ਦੇ ਨਾਲ ਜਿਹੜੀ ਗੱਲਬਾਤ ਅੱਗੇ ਕਰਦੇ ਜਾਈਏ, ਰਾਜਕਨਵੀਰ ਸਿੰਘ ਜੀ, ਕੁਝ ਕੁ ਮਿੰਟ ਪਹਿਲਾਂ ਦੀ ਖਬਰ ਆ ਰਹੀ ਆ ਵੀ ਪ੍ਰੈਜ਼ੀਡੈਂਟ ਟਰੰਪ ਨੇ ਹੁਣ ਕਿਹਾ ਆ ਵੀ ਆਈ ਵਿਲ ਬੀ ਸਾਈਨਿੰਗ ਸਮਥਿੰਗ ਸੂਨ that deals with separated families। ਸੋ ਪ੍ਰੈਜ਼ੀਡੈਂਟ ਟਰੰਪ ਨੇ ਹੁਣ ਬਿਆਨ ਦਿੱਤਾ ਹੈਗਾ ਵੀ ਜਿਹੜੇ ਪਰਿਵਾਰਾਂ ਨੂੰ ਅਲੱਗ ਕੀਤਾ ਗਿਆ ਬੱਚਿਆਂ ਨੂੰ ਆਪਣੇ ਪੇਰੈਂਟਸ ਤੋਂ, ਉਹਦੇ ਸੰਬੰਧ ਦੇ ਵਿੱਚ ਕੁਛ ਨਾ ਕੁਛ ਉਹ ਬਹੁਤ ਜਲਦੀ ਜਿਹੜਾ ਆ ਸਾਈਨ ਕਰਨ ਜਾ ਰਹੇ ਹੈਗੇ ਆ, ਕਿਉਂਕਿ ਕਾਫੀ ਜ਼ਿਆਦਾ ਜਿਹੜਾ ਵਿਰੋਧ ਹੋ ਰਿਹਾ ਹੈਗਾ ਆ। ਬਿਲਕੁਲ, ਉਹਨਾਂ ਨੇ ਇਸ ਤੋਂ ਕੁਛ ਚਿਰ ਪਹਿਲਾਂ ਵੀ ਕਿਹਾ ਸੀ, ਕਹਿੰਦੇ ਵੀ ਜਿਹੜੇ ਕਈ ਨਿਆਣੇ ਜਿਹੜੇ ਇੱਦਾਂ ਫੜੇ ਜਾਂਦੇ ਨੇ ਜਿਨ੍ਹਾਂ 'ਚੋਂ ਉਹਨਾਂ ਨੂੰ ਵੱਖ ਜਿਹੜਾ ਕੀਤਾ ਜਾਂਦਾ, ਕਹਿੰਦੇ ਪਿੱਛੇ ਮੇਨ ਮਕਸਦ ਇਹ ਆ ਵੀ ਉਹਨਾਂ ਨੂੰ ਰੋਕਣ ਦੇ ਲਈ ਵੀ ਜਿਹੜੇ ਅੱਗੇ ਗਾਂ ਮਾਪਿਆਂ ਦੇ ਨਾਲ ਬੱਚਿਆਂ ਨੇ ਜਿਹੜਾ ਟ੍ਰਿਪ ਕਰਨਾ ਆ ਅੰਦਰ ਤੱਕ ਸੁਰੱਖਿਅਤ ਕਹਿਣ ਨੂੰ ਥਾਂ ਤੱਕ ਪਹੁੰਚਣ ਲਈ, ਉਹ ਬਹੁਤ ਹੀ ਜ਼ਿਆਦਾ ਖਤਰਨਾਕ ਹੁੰਦਾ ਆ। ਉਸ ਦੇ ਵਿੱਚ ਕਈ ਬੱਚੇ ਆ ਉਹਨਾਂ ਦੀ ਜਾਨ ਨੂੰ ਜਿਹੜਾ ਖਤਰਾ ਰਹਿੰਦਾ ਆ। ਅਸੀਂ ਤਾਂ ਕਹਿੰਦੇ ਆ ਵੀ ਟਰਾਈ ਕਰ ਰਹੇ ਆ ਵੀ ਉਹ ਬੱਚਿਆਂ ਦੀ ਸਗੋਂ ਜਾਨ ਜਿਹੜੀ ਉਹ ਬਚ ਸਕੇ, ਕਿਉਂਕਿ ਜਿਹੜੇ ਉੱਥੋਂ ਭੱਜਦੇ ਨੇ ਜਾਂ ਬਾਰਡਰ ਟੱਪ ਕੇ ਆਉਂਦੇ ਨੇ, ਕਈ ਵਾਰੀ ਬੱਚਿਆਂ ਦੀ ਜਾਨ ਜਿਹੜੀ ਆ ਉਹ ਜੋਖਮ ਦੇ ਵਿੱਚ ਪੈ ਜਾਂਦੀ ਆ। ਅਸੀਂ ਇਹ ਵੀ ਇੱਕ ਕਾਰਨ ਆ ਵੀ ਜਿਹੜੇ ਬੱਚਿਆਂ ਨੂੰ ਅਲੱਗ ਜਿਹੜਾ ਕਰ ਰਹੇ ਆ।
ਜੀ ਬਿਲਕੁਲ। ਸੋ ਕਹਿੰਦੇ ਵੀ ਜੇ ਦੁਨੀਆ ਦੇ ਵਿੱਚ ਇੱਕੋ ਤਰ੍ਹਾਂ ਦੇ ਲੋਕ ਨਹੀਂ ਹੁੰਦੇ, ਬਹੁਤ ਚੰਗੇ ਲੋਕ ਵੀ ਹੁੰਦੇ ਹੈਗੇ ਆ। ਇਸੇ ਤਰ੍ਹਾਂ ਇੱਕ ਕਪਲ ਨੇ ਜਿਹੜਾ ਹੈਗਾ ਆ ਫੇਸਬੁੱਕ ਦੇ ਉੱਤੇ ਜਿਹੜਾ ਆ ਜਿਹੜੇ ਬੱਚੇ ਸੈਪਰੇਟ ਕੀਤੇ ਗਏ ਸੀ ਉਹਨਾਂ ਨੂੰ ਉਹਨਾਂ ਦੇ ਸੰਬੰਧ ਦੇ ਵਿੱਚ $1500 ਇਕੱਠੇ ਕਰਨ ਦੇ ਲਈ ਇੱਕ ਤਰ੍ਹਾਂ ਨਾਲ ਸੈਟਅਪ ਕੀਤਾ ਵੀ ਜਿਹੜੇ ਆ ਇਹ $1500 ਇਕੱਠੇ ਕਰਕੇ ਜਿਹੜੇ ਇੱਕ 2 ਸਾਲਾਂ ਦੀ ਜਿਹੜੀ ਬੱਚੀ ਸੀਗੀ ਉਹਨੂੰ ਜਿਹੜਾ ਕਿਸ ਤਰ੍ਹਾਂ ਉਹਦਾ ਕੇਸ ਫਾਈਟ ਕੀਤਾ ਜਾਵੇ, ਜਿਹਦੀ ਕਿ ਪਿਕਚਰ ਸਾਰੇ ਮੀਡੀਆ ਦੇ ਵਿੱਚ ਬਹੁਤ ਘੁੰਮ ਰਹੀ ਹੈਗੀ ਆ ਵੀ ਕਿਸ ਤਰ੍ਹਾਂ ਉਹ ਪੇਰੈਂਟਸ ਤੋਂ ਸੈਪਰੇਟ ਹੋਈ ਹੈਗੀ ਆ। ਤੇ ਉਹ ਸ਼ੁਰੂ ਕੀਤਾ ਕੁਛ ਦਿਨ ਪਹਿਲਾਂ। ਕੱਲ ਆਪਾਂ ਅਨਾਊਂਸ ਵੀ ਕੀਤਾ ਸੀ ਵੀ ਉਹਨਾਂ ਨੇ $1 ਮਿਲੀਅਨ ਜਿਹੜਾ ਇਕੱਠਾ ਕਰ ਲਿਆ ਤਾਂ ਕਿ ਜਿਹੜੇ ਉਹਨਾਂ ਦੇ ਰਾਈਟਸ ਦੇ ਲਈ ਲੜਿਆ ਜਾ ਸਕੇ। ਪਰ ਲੇਟੈਸਟ ਜਿਹੜੀ ਹੁਣ ਖਬਰ ਆ ਰਹੀ ਆ ਉਹਨਾਂ ਵੱਲੋਂ $6 ਮਿਲੀਅਨ ਜਿਹੜਾ ਆ ਇਕੱਠਾ ਹੋ ਗਿਆ, ਜਿਹੜਾ ਕਿ ਕਹਿੰਦੇ ਵੀ ਫੇਸਬੁੱਕ ਦੀ ਹਿਸਟਰੀ ਦੇ ਵਿੱਚ ਸਭ ਤੋਂ ਵੱਡਾ ਪੈਸੇ ਇਕੱਠੇ ਕਰਨ ਦਾ ਇਹ ਬਣਿਆ ਆ। ਤੇ ਬਹੁਤ ਤੇਜ਼ੀ ਦੇ ਨਾਲ ਕਹਿੰਦੇ ਹਰ ਮਿੰਟ $4000 ਜਿਹੜਾ ਉਹ ਇਕੱਠਾ ਹੋ ਰਿਹਾ ਸੀਗਾ। ਉਹਨਾਂ ਨੇ ਜਿਹੜਾ ਸ਼ੁਰੂ ਦੇ ਵਿੱਚ ਗੋਲ $1500 ਰੱਖਿਆ ਸੀ ਤੇ ਹੁਣ 6 ਮਿਲੀਅਨ ਤੱਕ ਜਿਹੜਾ ਆ ਉਹ ਪਹੁੰਚ ਚੁੱਕਾ ਆ। ਤੇ ਇਹ ਕਹਿੰਦੇ ਵੀ ਜਿਹੜੇ ਡਾਲਰ ਇਕੱਤਰ ਕੀਤੇ ਜਾ ਰਹੇ ਆ ਇਹੀ ਜਿਹੜੇ ਸੈਪਰੇਟਿਡ ਫੈਮਿਲੀਜ਼ ਜਿਹੜੀਆਂ ਹੈਗੀਆਂ ਆ ਉਹਨਾਂ ਦੀ ਜਿਹੜੀ ਆ ਮਦਦ ਦੇ ਲਈ ਟਰਾਈ ਕੀਤੀ ਜਾਊਗੀ। ਬਿਲਕੁਲ। ਸੋ ਲੇਟੈਸਟ ਰਾਜਕਰਮਵੀਰ ਸਿੰਘ ਜੀ ਇਹ ਆ ਰਿਹਾ ਵੀ 8 ਮਿਲੀਅਨ ਪਹੁੰਚ ਗਿਆ ਆਲਰੇਡੀ। ਸੋ ਓਵਰ $8 ਮਿਲੀਅਨ 2-3 ਦਿਨਾਂ ਦੇ ਵਿੱਚ ਇਕੱਠਾ ਹੋ ਗਿਆ। ਤੇ ਇਸ ਜੋੜੇ ਨੇ ਸਿਰਫ $1500 ਜਿਹੜਾ ਇਕੱਠਾ ਕਰਨ ਦੀ ਗੱਲਬਾਤ ਕੀਤੀ ਸੀਗੀ। ਸੋ ਇਹ ਜਿਹੜਾ ਕੈਂਪੇਨ ਫੰਡ ਉਹਨਾਂ ਨੇ ਇਕੱਠਾ ਕੀਤਾ ਹੈਗਾ ਇਹ ਜਾ ਰਿਹਾ ਹੈਗਾ ਦ ਰਿਫਿਊਜੀ ਐਂਡ ਇਮੀਗ੍ਰੈਂਟ ਸੈਂਟਰ ਫਾਰ ਐਜੂਕੇਸ਼ਨ ਐਂਡ ਲੀਗਲ ਸਰਵਿਸਿਜ਼, ਜਿਹੜੇ ਕਿ ਫਰੀ ਤੇ ਲੋ ਕਾਸਟ ਲੀਗਲ ਸਰਵਿਸ ਇਮੀਗ੍ਰੈਂਟਸ ਨੂੰ ਦਿੰਦੇ ਹੈਗੇ ਆ। 2,04,000 ਲੋਕਾਂ ਨੇ ਜਿਹੜੇ ਡੋਨੇਸ਼ਨ ਆਲਰੇਡੀ ਦਿੱਤੀ ਆ। ਇਹ ਤਾਂ ਬਹੁਤ ਵੱਡੀ ਗਿਣਤੀ ਹੈਗੀ ਆ। ਕਿਸੇ ਨੇ ਕਹਿੰਦੇ ਵੀ $5 ਤੋਂ ਲੈ ਕੇ $1000 ਤੱਕ ਵੀ ਦਿੱਤੀ ਹੈਗੀ ਆ, ਜਿਹੜੀ ਵਧੀਆ ਗੱਲ ਆ। ਸੋ ਕਈ ਵਾਰੀ ਲੋਕ ਸੋਚਦੇ ਵੀ ਸ਼ਾਇਦ ਅਮਰੀਕਾ ਦੇ ਵਿੱਚ ਸਾਰੇ ਇੱਦਾਂ ਦੇ ਲੋਕ ਰਹਿੰਦੇ ਹੋਣ ਵੀ ਉਹਨਾਂ ਦਾ ਜਿਹੜੀ ਉਹਨਾਂ ਦੀ ਸੋਚਣੀ ਜਾਂ ਵੇਵ ਇਸ ਤਰ੍ਹਾਂ ਚੱਲ ਰਹੀ ਆ ਵੀ ਐਂਟੀ ਇਮੀਗ੍ਰੈਂਟ ਹੈਗੀ ਆ। ਇਸ ਤਰ੍ਹਾਂ ਦੀ ਕੋਈ ਨਹੀਂ। ਹੁਣ ਦੇਖੋ 2,04,000 ਲੋਕਾਂ ਨੇ 2-3 ਦਿਨਾਂ ਦੇ ਵਿੱਚ ਹੀ $8 ਮਿਲੀਅਨ ਇਕੱਠਾ ਕਰ ਲਿਆ, ਜਿਹੜਾ ਕਿ ਨੋਨ ਪ੍ਰੋਫਿਟ ਆਰਗੇਨਾਈਜੇਸ਼ਨ ਜਿਹੜੀ ਲੀਗਲ ਫਾਈਟ ਕਰ ਰਹੀ ਹੈਗੀ ਆ ਡਿਟੈਂਸ਼ਨ ਸੈਂਟਰਾਂ 'ਚ ਜਿਹੜੇ ਬੱਚੇ ਰੱਖੇ ਗਏ ਆ ਉਹਨਾਂ ਨੂੰ ਦੇਣ ਦੇ ਲਈ। ਜੀ ਬਿਲਕੁਲ। ਨਹੀਂ ਇਹ ਤਾਂ ਚਲੋ ਸਾਰੇ ਜਾਣੇ ਸਮਝਦੇ ਆ ਵੀ ਹਰ ਤਰ੍ਹਾਂ ਦੇ ਲੋਕ ਹਰ ਮੁਲਕ ਦੇ ਵਿੱਚ ਵਾਸਤੇ ਨੇ, ਕੋਈ ਕਿਸੇ ਪਾਲਿਸੀ ਦੇ ਅਗੇਂਸਟ ਹੁੰਦੇ ਆ, ਕੋਈ ਹੱਕ 'ਚ ਹੁੰਦੇ ਆ। ਇਮੀਗ੍ਰੇਸ਼ਨ ਦੇ ਗੱਲਾਂ ਦੇ ਵਿੱਚ ਜੇ ਅਗਲੀ ਗੱਲ ਕਰਦੇ ਜਾਈਏ, ਆਈਸ ਵਾਲੇ ਇੰਨੀ ਗਰਮੀ ਦੇ ਵਿੱਚ ਵੀ ਉਹ ਵੀ ਜਿਹੜੇ ਠੰਡੇ ਨਹੀਂ ਪੈ ਰਹੇ। ਉਹਨਾਂ ਨੇ ਕੱਲ ਕਹਿੰਦੇ ਆ ਫਿਰ ਛਾਪੇਮਾਰੀ ਜਿਹੜੀ ਕੀਤੀ ਉਹ ਓਹਾਇਓ ਦੇ ਇੱਕ ਮੀਟ ਪਲਾਂਟ ਦੇ ਵਿੱਚ ਉਹਨਾਂ ਨੇ ਰੇਡ ਮਾਰ ਕੇ 146 ਬੰਦਿਆਂ ਨੂੰ ਜਿਹੜਾ ਆ ਉੱਥੇ ਉਹਨਾਂ ਨੇ ਗ੍ਰਿਫਤਾਰ ਕਰ ਰਿਹਾ ਆ। ਨਾਰਥ ਈਸਟ ਓਹਾਇਓ ਦੇ ਵਿੱਚ ਜਿਹੜਾ ਸੀਗਾ। ਤੇ ਓਹਾਇਓ ਦੇ ਵਿੱਚ ਕਹਿੰਦੇ 7 ਦਿਨਾਂ ਦੇ ਵਿੱਚ ਦੂਜੀ ਵੱਡੀ ਜਿਹੜੀ ਇਹ ਰੇਡ ਆ ਉਹਨਾਂ ਨੇ ਮਾਰੀ ਆ। ਬੀਤੇ ਮੰਗਲਵਾਰ ਨੂੰ ਇਹ ਮੀਟ ਸਪਲਾਇਰ ਫਰੈਸ਼ ਮਾਰਕ ਲੋਕੇਸ਼ਨ ਸੇਲਮ ਦੇ ਵਿੱਚ ਉੱਥੇ ਦੀ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਆ ਉੱਥੇ ਹੈਲੀਕਾਪਟਰਾਂ ਦੇ ਨਾਲ 6 ਵੱਖ-ਵੱਖ ਲਾ ਇਨਫੋਰਸਮੈਂਟ ਏਜੰਸੀਆਂ ਦੇ ਦੁਆਰਾ ਉਸ ਪਲਾਂਟ ਦੇ ਉੱਤੇ ਛਾਪੇਮਾਰੀ ਜਿਹੜੀ ਆ ਉਹ ਕੀਤੀ ਗਈ, ਜਿਹਦੇ ਵਿੱਚੋਂ 146 ਬੰਦਿਆਂ ਨੂੰ ਕੁੱਲ ਜਿਹੜਾ ਆ ਉਹਨਾਂ ਨੇ ਗ੍ਰਿਫਤਾਰ ਕੀਤਾ। ਜੀ ਬਹੁਤ ਵੱਡੀ ਗਿਣਤੀ ਆ 146 ਲੋਕਾਂ ਨੂੰ। ਤੇ ਕਹਿੰਦੇ ਵੀ ਇੱਕਦਮ ਹੀ ਜਿਹੜਾ ਹੈਲੀਕਾਪਟਰਾਂ ਦੇ ਨਾਲ ਬਹੁਤ ਸਾਰੀਆਂ ਕਾਰਾਂ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਸਟਮ ਇਨਫੋਰਸਮੈਂਟ ਆਫੀਸਰ ਸੀ ਉਹਨਾਂ ਨੇ ਇੱਕੋ ਟਾਈਮ ਦੇ ਉੱਤੇ ਰੇਡ ਮਾਰ ਕੇ 146 ਜਿਹੜੇ ਲੋਕ ਹੈਗੇ ਆ ਜਿਹੜੇ ਅਨਡਾਕੂਮੈਂਟਡ ਉੱਥੇ ਕੰਮ ਕਰਦੇ ਸੀ। ਫਰੈਸ਼ ਮਾਰਕ ਮੀਟ ਪ੍ਰੋਸੈਸਿੰਗ ਪਲਾਂਟ ਹੈਗਾ ਸੇਲਮ ਓਹਾਇਓ ਦੇ ਵਿੱਚ, ਉੱਥੇ ਜਿਹੜਾ ਉਹਨਾਂ ਨੂੰ ਅਰੈਸਟ ਕਰ ਲਿਆ ਹੈਗਾ ਆ। ਤੇ ਬਹੁਤੇ ਜਿਹੜੇ ਕਹਿੰਦੇ ਡਿਟੇਨ ਕੀਤੇ ਗਏ ਵਰਕਰ ਆ ਉਹ ਗਵਾਟੇਮਾਲਾ ਤੋਂ ਆ। ਇਹ ਇੱਕ ਏਜੰਸੀ ਜਿਹੜੀ ਹੈਗੀ ਆ ਇਹਨਾਂ ਦੀ US ਦੀ, ਉਹਨਾਂ ਦੇ ਬੁਲਾਰੇ ਖਾਲਿਦ ਵਾਲਸ ਨੇ ਇਹ ਦੱਸਿਆ ਹੈਗਾ ਆ। ਤੇ ਕਿਸੇ ਤਰ੍ਹਾਂ ਦੇ ਹਜੇ ਤੱਕ ਕ੍ਰਿਮੀਨਲ ਚਾਰਜਸ ਨਹੀਂ ਫਾਈਲ ਕੀਤੇ ਗਏ ਫਰੈਸ਼ ਮਾਰਕ ਕੰਪਨੀ ਦੇ ਮਾਲਕਾਂ ਦੇ ਉਲਟ, ਜਦੋਂ ਤੱਕ ਇਨਵੈਸਟੀਗੇਸ਼ਨ ਚੱਲ ਰਹੀ ਆ। ਪਰ ਸਰੋਤਿਆਂ ਨੂੰ ਯਾਦ ਹੋਊਗਾ ਆਪਾਂ ਪਿਛਲੇ ਦਿਨਾਂ ਤੋਂ ਕਹਿ ਰਹੇ ਹਾਂ ਵੀ ਕਿਸ ਤਰ੍ਹਾਂ ਜਿਹੜੇ ਆਈਸ ਵਾਲੇ ਆ ਹੁਣ ਉਹ ਕਹਿੰਦੇ ਸੀ ਵੀ ਅਸੀਂ ਆਪਣਾ ਜਿਹੜਾ ਸਟੈਂਡ ਆ ਉਹ ਇੰਪਲਾਇਰ ਵੱਲ ਆਪਾਂ ਕਰ ਦਿੱਤਾ ਆ ਵੀ ਜਿਹੜੇ ਇੰਪਲਾਇਰ ਜਿਹੜੇ ਬਿਜ਼ਨੈਸਸ ਅਨਡਾਕੂਮੈਂਟਡ ਬੰਦਿਆਂ ਨੂੰ ਜੌਬ ਦਿੰਦੇ ਹੈਗੇ ਆ ਉਹਨਾਂ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ
ਵਿੱਚ ਫਾਈਨ ਕੀਤਾ ਜਾਊਗਾ ਅਗਰ ਇੱਦਾਂ ਦੀ ਕੋਈ ਐਕਟੀਵਿਟੀ ਉਹਨਾਂ ਦੇ ਬਿਜ਼ਨਸ ਤੇ ਪਾਈ ਜਾਂਦੀ ਹੈਗੀ ਆ। ਜੀ ਜੀ ਉੱਧਰ ਕਈ ਜਗ੍ਹਾ ਦੇ ਉੱਤੇ ਜਿੱਦਾਂ ਤੁਸੀਂ ਦੱਸਿਆ ਛਾਪੇਮਾਰੀ ਕਰ ਰਹੇ ਆ, ਕਈ ਜਗ੍ਹਾ 'ਤੇ ਆਈਸ ਦੇ ਫੈਸਿਲਿਟੀਜ਼ ਦੇ ਬਾਹਰ ਕਹਿੰਦੇ ਆ ਪ੍ਰੋਟੈਸਟ ਵੀ ਬਹੁਤ ਹੋ ਰਹੇ ਆ। ਇਸੇ ਤਰੀਕੇ ਦੀ ਜਿਹੜੀ ਖਬਰ ਪੋਰਟਲੈਂਡ ਤੋਂ ਆ ਰਹੀ ਆ। ਪ੍ਰੋਟੈਸਟਰ ਨੇ ਕਹਿੰਦੇ ਵੀ ਇੰਨਾ ਜ਼ਬਰਦਸਤ ਜਿਹੜਾ ਉੱਥੇ ਵਿਰੋਧ ਕੀਤਾ, ਟੈਂਟ ਟੁੰਟ ਲਾ ਕੇ ਕਹਿੰਦੇ ਉੱਥੇ ਬਹਿ ਗਏ, ਤਾਂ ਜਿਹੜੀ ਫੈਸਿਲਿਟੀ ਆ ਉਸ ਨੂੰ ਉਹਨਾਂ ਨੇ ਬੰਦ ਹੀ ਕਰਵਾ ਦਿੱਤਾ। ਜਿਹੜੀ ਆਈਸ ਦੀ ਫੈਸਿਲਿਟੀ ਆ ਉੱਥੇ ਕਹਿੰਦੇ ਡਿਟੈਂਸ਼ਨ ਕਰਨ ਦੇ ਲਈ ਜਿਹੜੀ ਉਹ ਰੱਖੀ ਹੋਈ ਸੀ ਪੋਰਟਲੈਂਡ ਦੇ ਵਿੱਚ, ਤਾਂ ਉੱਥੇ ਕਈ ਲੋਕ ਜਿਹੜੇ ਆ ਉੱਥੇ ਪਹੁੰਚੇ ਪ੍ਰੋਟੈਸਟ ਕਰਨ ਦੇ ਲਈ। ਖਾਸ ਕਰਕੇ ਜਿਹੜੀ ਇਹ ਜ਼ੀਰੋ ਟੋਲਰੈਂਸ ਪੋਲਿਸੀ ਆ ਉਸ ਦੇ ਖਿਲਾਫ ਜਿਹੜੇ ਆ ਜ਼ਿਆਦਾ ਹੀ ਲੋਕ ਕਹਿ ਸਕਦੇ ਆ ਵੀ ਅੱਗ ਬਬੂਲਾ ਜਿਹੜੇ ਆ ਉਹ ਹੋਏ ਪਏ ਨੇ, ਅਤੇ ਉਹਨਾਂ ਨੇ ਜਿਹੜੇ ਉੱਥੇ ਪ੍ਰੋਟੈਸਟ ਕਰਕੇ ਉਹ ਫੈਸਿਲਿਟੀ ਜਿਹੜੀ ਉਹ ਬੰਦ ਕੀਤੀ। ਅਤੇ ਕਹਿੰਦੇ ਜਿਨ੍ਹਾਂ ਦੀ ਫੈਸਿਲਿਟੀ ਉਹਨਾਂ ਨੂੰ ਪੁੱਛਿਆ ਗਿਆ ਤਾਂ ਉਹ ਕਹਿੰਦੇ ਵੀ ਅਜੇ ਪਤਾ ਨਹੀਂ ਆ ਵੀ ਇਹ ਦੁਬਾਰਾ ਮੁੜ ਕੇ ਦੁਬਾਰਾ ਕਦੋਂ ਜਿਹੜੀ ਆ ਉਹ ਖੁੱਲ੍ਹੂਗੀ। ਇਸੇ ਤਰ੍ਹਾਂ ਸੈਨ ਫਰਾਂਸਿਸਕੋ ਦੇ ਵਿੱਚ ਵੀ ਕੱਲ੍ਹ ਕਾਫੀ ਵੱਡਾ ਸਾਰਾ ਜਿਹੜਾ ਪ੍ਰੋਟੈਸਟ ਹੋਇਆ ਹੈਗਾ, ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਆਫਿਸ ਹੈਗਾ ਉਹਦੇ ਬਿਲਕੁਲ ਸਾਹਮਣੇ, ਅਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਦੂਰੋਂ ਦੂਰੋਂ ਲੋਕ ਉਸ ਪ੍ਰੋਟੈਸਟ ਦੇ ਵਿੱਚ ਗਏ। ਬਹੁਤ ਸਾਰੇ ਗੋਰੇ ਮੂਲ ਦੇ ਲੋਕ ਵੀ ਸੀਗੇ। ਇਸੇ ਤਰ੍ਹਾਂ ਐਮਲੀ ਨਹਿਮਨਸਨ ਨਾਮ ਦੀ ਇੱਕ ਲੇਡੀ ਕਹਿੰਦੀ ਵੀ ਮੈਂ IT ਦੀ ਜੋਬ ਕਰਦੀ ਹੈਗੀ ਆ ਵੀਡੀਓ ਗੇਮ ਕੌਂਸਲ ਮੈਨੂਫੈਕਚਰਿੰਗ ਦੇ ਵਿੱਚ, ਅਤੇ ਉਹ ਆਪਣੀ ਜੋਬ ਛੱਡ ਕੇ ਉਸ ਪ੍ਰੋਟੈਸਟ ਦੇ ਵਿੱਚ ਗਈ ਹੈਗੀ ਆ। ਅਤੇ ਹਮੇਸ਼ਾ ਦੀ ਤਰ੍ਹਾਂ ਫਿਰ ਜਿਹੜਾ ਮੈਨੂੰ ਉਸ ਜਿਹੜਾ ਪ੍ਰੋਟੈਸਟ ਆ ਉਹਦੇ ਵਿੱਚ ਕਿਸੇ ਪੰਜਾਬੀ ਦੀ ਪਿਕਚਰ ਨਹੀਂ ਦਿਸੀ ਹੈਗੀ। ਆਪਾਂ ਕਈ ਵਾਰੀ ਆਫ ਰੈਕਰਡ ਜਾਂ ਬਾਹਰ ਗੱਲਾਂ ਕਰਦੇ ਰਹਿੰਦੇ ਆ ਵੀ ਨਹੀਂ ਜੀ ਜਿਨ੍ਹਾਂ ਨਾਲ ਧੱਕਾ ਹੋ ਰਿਹਾ ਸਾਨੂੰ ਸਾਥ ਦੇਣਾ ਚਾਹੀਦਾ ਹੈਗਾ ਆ, ਪਰ ਜਦੋਂ ਵੀ ਕਦੇ ਇਮੀਗ੍ਰੇਸ਼ਨ ਬਾਬਤ ਕਿਤੇ ਵੀ ਪ੍ਰੋਟੈਸਟ ਹੁੰਦੇ ਆ, ਪਿੱਛੇ ਜਿਹੇ ਲਾਸ ਐਂਜਲਸ 'ਚ ਹੋਇਆ ਸੀ ਜਦੋਂ 1 ਮਿਲੀਅਨ ਤੋਂ ਵੱਧ ਲੋਕ ਇਕੱਠੇ ਹੋਏ ਸੀ, ਅਤੇ ਆਪਣੇ ਲੋਕ ਉੱਥੇ ਜਾਂਦੇ ਨਹੀਂ ਹੈਗੇ। ਅਤੇ ਜਦੋਂ ਫਿਰ ਆਪਣੇ ਨਾਲ ਗੱਲ ਹੁੰਦੀ ਆ ਅਤੇ ਅਸੀਂ ਸੋਚਦੇ ਵੀ ਦੂਜਿਆਂ ਦੀ ਸਪੋਰਟ ਲਈਏ। ਸੋ ਆਪਾਂ ਇੱਥੇ ਰਹਿੰਦੇ ਹੈਗੇ ਆ, ਜੇ ਤੁਹਾਨੂੰ ਲੱਗਦਾ ਹੈਗਾ ਆ ਵੀ ਜ਼ਰੂਰ ਹਿਊਮੈਨਿਟੇਰੀਅਨ ਗਰਾਊਂਡ 'ਤੇ ਸਾਨੂੰ ਕਿਸੇ ਦੀ ਹੈਲਪ ਕਰਨੀ ਚਾਹੀਦੀ ਆ, ਜਿਹੜਾ ਜਾ ਸਕਦਾ ਉਹਨੂੰ ਜ਼ਰੂਰ ਜਾਣਾ ਚਾਹੀਦਾ। ਅਤੇ ਆਪਣੇ ਤੇ ਰਾਜਕਨਵੀਰ ਸਿੰਘ ਜੀ ਇੰਨਾ ਹੀ ਬਹੁਤ ਹੁੰਦਾ, ਜੇ 2-3 ਦਸਤਾਰਧਾਰੀ ਸਿੱਖ ਚੱਲ ਜਾਣ ਉਹਦੇ ਨਾਲ ਹੀ ਇੰਨਾ ਪ੍ਰੈਜ਼ੈਂਸ ਹਾਜ਼ਰ ਹੋ ਜਾਂਦੀ ਹੈਗੀ ਆ ਪਿਕਚਰ ਦੇ ਵਿੱਚ, ਦੂਰੋਂ ਹੀ ਪਤਾ ਲੱਗ ਜਾਂਦਾ ਵੀ ਸਿੱਖ ਵੀ ਇਹਦੇ ਵਿੱਚ ਆਏ ਹੋਏ ਹੈਗੇ ਆ। ਜੀ ਜੀ ਬਿਲਕੁਲ। ਅਗਲੀਆਂ ਜਿਹੜੀਆਂ ਆਪਾਂ ਖਬਰਾਂ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ, ਚਲੋ ਇਮੀਗ੍ਰੇਸ਼ਨ ਨਾਲ ਹੀ ਜਿਹੜੀਆਂ ਅੱਜ ਕੱਲ੍ਹ ਪੂਰਾ ਮਾਹੌਲ ਦਿੱਤਾ ਆ। US ਦੇ ਸੈਨੇਟਰ ਬਿਲ ਨੈਲਸਨ ਜਿਹੜੇ ਆ ਉਹ ਇੱਕ ਫਲੋਰੀਡਾ ਦੀ ਜਿਹੜੀ ਚਾਈਲਡ ਮਾਈਗਰੈਂਟ ਫੈਸਿਲਿਟੀ ਹੈ ਜਿੱਥੇ ਬੱਚਿਆਂ ਨੂੰ ਰੱਖਿਆ ਜਾ ਰਿਹਾ ਆ, ਉੱਥੇ ਉਹਦਾ ਨਿਰੀਖਣ ਕਰਨ ਦੇ ਲਈ ਜਾਂ ਉੱਥੇ ਅੰਦਰ ਜਾ ਕੇ ਦੇਖਣਾ ਚਾਹੁੰਦੇ ਸੀਗੇ, ਪਰ ਕਹਿੰਦੇ ਆ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਅਤੇ ਨੀਲਸਨ ਅਤੇ US ਰਿਪਰੈਜ਼ੈਂਟੇਟਿਵ ਡੇਬੀ ਵਾਜ਼ਰਮੈਨ ਸ਼ੁਲਟਸ, ਇਹ ਦੋਨੋਂ ਫਲੋਰੀਡਾ ਦੇ ਡੈਮੋਕ੍ਰੇਟਸ ਆ, ਉਹ ਉੱਥੇ ਜਿਹੜੀ ਕੰਟਰੈਕਟਰ ਰਨ ਹੋਮਸਟੈਡ ਟੈਂਪਰੇਰੀ ਸ਼ੈਲਟਰ ਆ ਫਾਰ ਅਨਅਕੰਪਨੀਡ ਚਿਲਡਰਨ, ਉੱਥੇ ਜਿਹੜੇ ਆ ਜਾ ਕੇ ਦੇਖਣਾ ਚਾਹੁੰਦੇ ਸੀ, ਪਰ ਅੰਦਰ ਉਹਨਾਂ ਨੂੰ ਜਿਹੜਾ ਉਹ ਜਾਣ ਨਹੀਂ ਦਿੱਤਾ ਗਿਆ। ਅਤੇ ਇਸ ਦੇ ਬਾਅਦ ਦੇ ਵਿੱਚ US ਸੈਨੇਟਰ ਬਿਲ ਨੈਲਸਨ ਨੇ ਕਿਹਾ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਕਵਰ ਅਪ ਕਰ ਰਿਹਾ ਆ ਇਹ ਸਾਰੀਆਂ ਚੀਜ਼ਾਂ ਨੂੰ, ਓਫੀਸ਼ੀਅਲੀ ਜਿਹੜੇ ਆ ਉਹ ਉਹਨਾਂ ਨੇ ਡਿਨਾਈ ਕਰ ਦਿੱਤਾ ਉਹਨਾਂ ਨੂੰ ਐਂਟਰੀ ਜਿਹੜੀ ਆ ਕਰਨ ਦੇ ਲਈ। ਸੋ ਇਹ ਪਹਿਲਾ ਸੈਨੇਟਰ ਨਹੀਂ, ਪਹਿਲਾ ਰਿਪਰੈਜ਼ੈਂਟੇਟਿਵ ਨਹੀਂ, ਇਸ ਤੋਂ ਪਹਿਲਾਂ ਵੀ ਬੀਤੇ ਵੀਕਐਂਡ ਦੇ ਵਿੱਚ ਵੀ ਕਈ ਰਿਪਰੈਜ਼ੈਂਟੇਟਿਵਸ ਨੇ ਵੱਖ-ਵੱਖ ਫੈਸਿਲਿਟੀਜ਼ ਦੇ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਸੀ। ਕਈਆਂ ਨੂੰ ਜਿਹੜਾ ਜਾਣ ਦਿੱਤਾ ਗਿਆ, ਪਰ ਬਹੁਤਿਆਂ ਨੂੰ ਜਿਹੜਾ ਆ ਉਹਨਾਂ ਨੇ ਰੋਕ ਲਿਆ ਸੀਗਾ। ਸੋ ਜਿੱਦਾਂ ਕੱਲ੍ਹ ਵੀ ਆਪਾਂ ਇੱਕ ਆਡੀਓ ਦਾ ਜ਼ਿਕਰ ਕਰ ਰਹੇ ਸੀ ਵੀ ਬੱਚੇ ਕਿੱਦਾਂ ਕੁਰਲਾ ਰਹੇ ਸੀਗੇ, ਕਿਉਂਕਿ ਇਕੱਲੇ ਸੀਗੇ ਵਿਚਾਰੇ, ਛੋਟੇ-ਛੋਟੇ ਬੱਚੇ ਆ, ਆਪਣੇ ਪਰਿਵਾਰਾਂ ਤੋਂ ਬਗੈਰ, ਮਾਂ ਪਿਓ ਤੋਂ ਬਗੈਰ ਆ। ਸੋ ਉਹਨਾਂ ਦੇ ਉੱਤੇ ਇੱਕ ਹਿਸਾਬ ਦੇ ਨਾਲ ਜਿਹੜਾ ਟਰੋਮਾ ਆ ਕਾਫੀ ਜਿਹੜਾ ਉਹ ਦੇਖਿਆ ਜਾ ਰਿਹਾ ਹੈ ਜੀ। ਇਸੇ ਤਰ੍ਹਾਂ ਹੁਣ ਬਹੁਤ ਸਾਰੇ ਜਿਹੜੇ ਗਵਰਨਰ ਆ ਜਿਨ੍ਹਾਂ ਨੇ ਪ੍ਰੈਜ਼ੀਡੈਂਟ ਟਰੰਪ ਨੂੰ ਕਮਿਟ ਕੀਤਾ ਸੀ ਵੀ ਸਾਡੇ ਜਿਹੜੇ ਨੈਸ਼ਨਲ ਗਾਰਡਸ ਹੈਗੇ ਆ ਜਿਹੜੇ ਹਰ ਸਟੇਟ ਦੇ, ਉਹ ਜਿਹੜੇ ਆ ਆਪਾਂ ਕਮਿਟ ਕਰਾਂਗੇ ਬਾਰਡਰਸ ਦੇ ਉੱਤੇ। ਸੋ ਹੁਣ ਜਦੋਂ ਤੋਂ ਜ਼ੀਰੋ ਟੋਲਰੈਂਸ ਪਾਲਿਸੀ ਦਾ ਮਾਮਲਾ ਜਿਹੜਾ ਗਰਮਾਇਆ ਹੋਇਆ ਹੈਗਾ, ਜਿਹਦੇ ਤਹਿਤ ਬੱਚਿਆਂ ਨੂੰ ਸੈਪਰੇਟ ਕੀਤਾ ਗਿਆ ਆ, ਅਤੇ ਹੁਣ ਬਹੁਤ ਸਾਰੇ ਜਿਹੜੇ ਗਵਰਨਰਸ ਆ ਉਹ ਕਹਿੰਦੇ ਵੀ ਨਹੀਂ ਅਸੀਂ ਆਪਣੇ ਜਿਹੜੇ ਟਰੂਪਸ ਹੈਗੇ ਆ ਉਹ ਬਾਰਡਰ ਤੋਂ ਪੁੱਲ ਕਰ ਲੈਣੇ ਹੈਗੇ ਆ। ਸੋ ਕਾਫੀ ਜਿਹੜਾ ਹਫੜਾ ਦਫੜੀ ਵਾਲਾ ਮਾਹੌਲ ਬਣਿਆ ਹੋਇਆ USA ਦੇ ਵਿੱਚ। ਜੀ ਅਗਲੀ ਜਿਹੜੀ ਇਕੋਨਮੀ ਦੇ ਨਾਲ ਜਿਹੜੀ ਗੱਲ ਕਰਦੇ ਹੋਈਏ, ਬਿਜ਼ਨਸ ਦੀ ਗੱਲ ਜੇ ਕਰਦੇ ਹੋਈਏ, ਡਿਜ਼ਨੀ ਜੋ ਕਿ ਬਹੁਤ ਵੱਡੀ ਕੰਪਨੀ ਆ, ਸਾਰੇ ਜਾਣੇ ਜਾਣਦੇ ਆ, ਉਹਨਾਂ ਨੇ ਜਿਹੜਾ 21st ਸੈਂਚੁਰੀ ਫੌਕਸ ਦਾ ਜਿਹੜਾ ਨੈਟਵਰਕ ਆ ਉਸ ਨੂੰ ਖਰੀਦਣ ਦੀ ਜਿਹੜੀ ਆ ਉਹ ਗੱਲ ਆਖੀ ਆ। ਉਹਨਾਂ ਨੇ ਜਿਹੜਾ ਇਸ ਟਾਈਮ ਨਵਾਂ ਜਿਹੜੀ ਪੇਸ਼ਕਸ਼ ਰੱਖੀ ਆ $71.3 ਬਿਲੀਅਨ ਦੀ। ਕਹਿੰਦੇ ਅਸੀਂ ਇਨ ਕੈਸ਼ ਅਤੇ ਇਨ ਸਟਾਕਸ ਜਿਹੜੀ ਆ
ਇਸ ਨੂੰ ਖਰੀਦਣ ਦੇ ਲਈ ਤਿਆਰ ਆ। ਕੌਮਕਾਸਟ ਨੇ ਜਿਹੜਾ ਆ ਪਿਛਲੇ ਦਿਨਾਂ ਦੇ ਵਿੱਚ ਦੱਸਿਆ ਸੀ ਉਹ $65 ਬਿਲੀਅਨ ਦੀ ਕੈਸ਼ ਆਫਰ ਜਿਹੜੀ ਆ 21st ਸੈਂਚੁਰੀ ਜਿਹੜੀ ਫੌਕਸ ਨੈਟਵਰਕ ਹੈਗਾ ਆ ਉਸ ਨੂੰ ਖਰੀਦਣ ਦੀ ਗੱਲ ਆ ਜਿਹੜੀ ਉਹ ਕਰ ਰਹੇ ਆ। ਸੋ ਕੌਮਕਾਸਟ ਤੇ ਡਿਜ਼ਨੀ ਦੇ ਦਰਮਿਆਨ ਇਸ ਟਾਈਮ ਜਿਹੜਾ ਪੂਰਾ ਕਹਿ ਲਓ ਵੀ ਰੇਸ ਚੱਲ ਰਹੀ ਆ, ਦੌੜ ਚੱਲ ਰਹੀ ਆ ਵੀ ਕੌਣ ਜਿਹੜਾ ਫੌਕਸ ਨੈਟਵਰਕ ਹੈਗਾ ਆ 21st ਸੈਂਚੁਰੀ ਫੌਕਸ ਆ ਉਸ ਨੂੰ ਜਿਹੜਾ ਆ ਉਹ ਖਰੀਦੂਗਾ। ਸੋ ਦੇਖਦੇ ਹਾਂ ਵੀ ਕਿਹਦਾ ਮੌਕਾ ਜਿਹੜਾ ਲੱਗਦਾ ਆ। ਡਿਜ਼ਨੀ ਨੇ ਆਲਰੇਡੀ ਇਸ ਤੋਂ ਪਹਿਲਾਂ ਹੋਰ ਕਈ ਵੱਡੇ ਜਿਹੜੇ ਨੈਟਵਰਕ ਆ ਉਹਨਾਂ ਨੂੰ ਜਿਹੜਾ ਖਰੀਦ ਲਿਆ ਆ। ਉੱਧਰ ਦੇਖੋ ਇੱਕ ਚੀਜ਼ ਜਿਹੜੀ ਇਸ ਦੇ ਵਿੱਚ ਓਵਰਆਲ ਜਿਹੜੀ ਬੈਡ ਹੋ ਰਹੀ ਆ, ਇੱਕ ਕੰਪਨੀ ਬਹੁਤ ਵੱਡੀਆਂ ਜਿਹੜੀਆਂ ਬਣਦੀਆਂ ਜਾ ਰਹੀਆਂ। ਜਿੱਦਾਂ ਹੁਣ ਆਪਾਂ ਦੇਖਿਆ ਸੀ ਪਿਛਲੇ ਦਿਨਾਂ 'ਚ AT&T ਤੇ ਟਾਈਮ ਵਾਰਨਰ ਉਹਨਾਂ ਦੇ ਮਰਜਰ ਨੂੰ ਓਕੇ ਕਰ ਦਿੱਤਾ ਗਿਆ। T-Mobile Sprint ਉਹਨਾਂ ਦੇ ਮਰਜਰ ਨੂੰ ਓਕੇ ਕਰ ਦਿੱਤਾ ਗਿਆ। ਜਦੋਂ ਇਹ ਜਿਹੜੀ ਗੱਲ ਆ ਵੀ ਜਦੋਂ ਫਿਰ ਕੰਪੀਟੀਸ਼ਨ ਘੱਟ ਜਾਂਦਾ ਤੇ ਫਿਰ ਉਹ ਅਮੂਮਨ ਉਹ ਸਾਰੀਆਂ ਚੀਜ਼ਾਂ ਦੇ ਜਿਹੜੇ ਪ੍ਰਾਈਸਿਸ ਆ ਉਹ ਵਧਾ ਦਿੱਤੇ ਜਾਂਦੇ ਨੇ। ਸੋ ਦੇਖਦੇ ਹਾਂ ਵੀ ਇਸ ਨੂੰ ਅਲਾਓ ਕੀਤਾ ਜਾਊਗਾ ਕਿ ਨਹੀਂ ਅਲਾਓ ਕੀਤਾ ਜਾਊਗਾ, ਇਹ ਦੇਖਣ ਵਾਲੀ ਗੱਲ ਰਹੇਗੀ ਜੀ। ਅਗਲੀ ਖਬਰ ਵੱਲ ਚਲੀਏ। ਪਿੱਛੇ ਜੇ ਆਪਾਂ ਅਨਾਊਂਸ ਵੀ ਕੀਤਾ ਸੀ, ਖਬਰ ਆਈ ਸੀ ਵੀ 3 ਬਹੁਤ ਵੱਡੀਆਂ ਜਿਹੜੀਆਂ ਮੇਜਰ ਕੰਪਨੀਆਂ ਹੈਗੀਆਂ ਐਮਾਜ਼ੋਨ, ਵਰਕਸ਼ਾਇਰ ਹਾਥਵੇਜ਼ ਤੇ JP ਮੋਰਗਨ ਜਿਹੜੀ ਆ, ਇਹਨਾਂ 3 ਕੰਪਨੀਆਂ ਵੱਲੋਂ ਰਲ ਕੇ ਇੱਕ ਜਿਹੜੀ ਆ ਹੈਲਥ ਇੰਸ਼ੋਰੈਂਸ ਰਿਲੇਟਡ ਜਿਹੜੀ ਫਰਮ ਆ ਉਹਨੂੰ ਸੈਟਅਪ ਕੀਤਾ ਜਾ ਰਿਹਾ, ਜਿਹਦੇ ਵਿੱਚ ਸਭ ਤੋਂ ਬੈਸਟ ਕਹਿੰਦੇ ਕਵਰੇਜ ਹੋਵੇ ਤੇ ਜਿਹਦਾ ਖਰਚਾ ਜਾਂ ਜਿਹਦੀ ਕਿਸੇ ਤਰ੍ਹਾਂ ਦਾ ਜਿਹੜਾ ਬਿੱਲਸ ਆਣੇ ਹੈਗੇ ਆ ਉਹ ਘੱਟ ਹੋਵੇ, ਖਾਸ ਕਰਕੇ ਡਾਕਟਰਾਂ ਤੋਂ ਤੇ ਹਸਪਤਾਲਾਂ ਤੋਂ। ਤੇ ਉਹਦੇ ਸੰਬੰਧ ਦੇ ਵਿੱਚ 3 ਕੰਪਨੀਆਂ ਵੱਲੋਂ ਜਿਹੜੀ ਕੰਪਨੀ ਸੈਟਅਪ ਕੀਤੀ ਜਾ ਰਹੀ ਆ, ਉਹਨਾਂ ਨੇ ਇੱਕ ਡਾਕਟਰ ਜਿਹੜੇ ਆ ਤੇ ਜਰਨਲਿਸਟ ਵੀ ਹੈਗੇ ਆ ਅਤੁਲ ਗਵੰਡੇ ਕਰਕੇ ਉਹਨਾਂ ਨੂੰ ਚੁਣਿਆ ਹੈਗਾ ਆ। ਤੇ ਉਹ ਜੁਲਾਈ 19 ਨੂੰ ਆਪਣੀ ਜਿਹੜੀ ਪੋਜੀਸ਼ਨ ਆ ਬੋਸਟਨ ਦੇ ਵਿੱਚ ਸੰਭਾਲਣ ਜਾ ਰਹੇ ਹੈਗੇ ਆ। ਤੇ ਸਰੋਤਿਆਂ ਨੂੰ ਦੱਸਦੇ ਜਾਈਏ ਜਿਹੜੇ ਅਤੁਲ ਗਵੰਡੇ ਹੈਗੇ ਆ ਇਹ ਪ੍ਰੋਫੈਸਰ ਹੈਗੇ ਰਾਈਟ ਨਾਓ ਹਾਰਵਰਡ TH ਚੈਨ ਸਕੂਲ ਆਫ ਪਬਲਿਕ ਹੈਲਥ ਤੇ ਹਾਰਵਰਡ ਮੈਡੀਕਲ ਸਕੂਲ ਦੇ ਵਿੱਚ। ਤੇ ਉਹਨਾਂ ਦਾ ਜਿਹੜਾ ਉਹਨਾਂ ਨੇ ਪਿਛਲੇ ਸਮਿਆਂ ਦੇ ਵਿੱਚ ਬਹੁਤ ਵਧੀਆ ਆਰਟੀਕਲ ਲਿਖੇ ਹੈਗੇ ਆ ਤੇ ਵਧੀਆ ਡਾਇਰੈਕਸ਼ਨ ਦਿੱਤੀ ਹੈਗੀ ਆ। ਉਸੇ ਨੂੰ ਦੇਖਦੇ ਹੋਏ ਜਿਹੜੇ ਵਰਕਸ਼ਾਇਰ ਹਾਥਵੇਜ਼ ਦੇ ਮਾਲਕ ਹੈਗੇ ਆ ਉਹਨਾਂ ਨੇ ਇਸ ਨੂੰ ਚੁਣਿਆ ਹੈਗਾ ਆ। ਜੀ ਜੀ ਬਿਲਕੁਲ। ਸੋ ਇਹ ਜਿਹੜੀਆਂ ਇਸ ਟਾਈਮ ਲਗਾਤਾਰ ਚੱਲ ਰਿਹਾ ਤੇ ਥੋੜ੍ਹਾ ਜਿਹਾ ਨਾਲ ਕਿਉਂਕਿ ਸਮਾਂ ਵੀ ਆਪਣਾ ਸਮਾਪਤੀ ਵਾਲਾ ਸਪੋਰਟਸ ਦੀ ਨਿਊਜ਼ ਜੇ ਤੁਹਾਨੂੰ ਦੱਸਦੇ ਜਾਈਏ, FIFA ਵਰਲਡ ਕੱਪ ਚੱਲ ਰਿਹਾ ਹੈ ਰਸ਼ੀਆ ਦੇ ਵਿੱਚ ਤੇ ਅੱਜ ਜਿਹੜਾ ਮੈਚਿਸ ਜਿਹੜੇ 3 ਮੈਚ ਹੋਣੇ ਆ ਜਿਨ੍ਹਾਂ ਦੇ ਵਿੱਚੋਂ 2 ਮੈਚ ਜਿਹੜੇ ਆ, ਦੂਜਾ ਮੈਚ ਜਿਹੜਾ ਉਹ ਚੱਲ ਰਿਹਾ ਆ। ਅੱਜ ਦੇ ਪਹਿਲੇ ਮੈਚ ਦੇ ਵਿੱਚ ਪੁਰਤਗਾਲ ਤੇ ਮੋਰੋਕੋ ਦੇ ਦਰਮਿਆਨ ਜਿਹੜਾ ਮੁਕਾਬਲਾ ਸੀ, ਪੁਰਤਗਾਲ 1-0 ਦੇ ਨਾਲ ਇਹ ਮੈਚ ਜਿਹੜਾ ਉਹ ਜਿੱਤ ਗਿਆ। ਕ੍ਰਿਸਟੀਆਨੋ ਰੋਨਾਲਡੋ ਉਸਨੇ ਚੌਥੇ ਮਿੰਟ ਦੇ ਵਿੱਚ ਹੀ ਮੈਚ ਦੇ ਜਿਹੜਾ ਗੋਲ ਕਰ ਦਿੱਤਾ। ਪਿਛਲਾ ਮੁਕਾਬਲਾ ਪੁਰਤਗਾਲ ਦਾ ਸਪੇਨ ਨਾਲ ਸੀ, 3 ਗੋਲ ਕੀਤੇ ਸੀ ਤੇ 3 ਇਸੇ ਨੇ ਕੀਤੇ ਸੀ ਤੇ ਹੁਣ ਤੱਕ ਸਭ ਤੋਂ ਜ਼ਿਆਦਾ ਗੋਲ ਕਰਨ ਵਾਲਾ ਬੰਦਾ ਜਿਹੜਾ ਬਣ ਚੁੱਕਾ ਹੈ। 2 ਮੈਚ ਹੀ ਅਜੇ ਜਿਹੜੇ ਪੁਰਤਗਾਲ ਨੇ ਖੇਡੇ ਨੇ। ਸੋ ਬੜੇ ਲੋੜੀਂਦੇ ਜਿਹੜੇ 3 ਪੁਆਇੰਟ ਆ ਉਹਨਾਂ ਨੇ ਜਿਹੜੇ ਆ ਜਿੱਤ ਲਏ ਨੇ, 3 ਪੁਆਇੰਟ ਕਰ ਲਏ ਤੇ ਇਸ ਟਾਈਮ ਆਪਣੇ ਗਰੁੱਪ ਦੇ ਵਿੱਚ ਲੀਡ ਕਰ ਰਹੇ ਨੇ। ਉੱਧਰ ਯੂਰੂਗਵੇ ਦਾ ਮੁਕਾਬਲਾ ਸਾਊਦੀ ਅਰੇਬੀਆ ਨਾਲ ਚੱਲ ਰਿਹਾ ਆ। ਤਕਰੀਬਨ 70 ਮਿੰਟਾਂ ਦੀ ਖੇਡ ਹੋ ਚੁੱਕੀ ਹੈ ਜਿਸ ਦੇ ਵਿੱਚ ਯੂਰੂਗਵੇ 1 ਗੋਲ ਦੇ ਨਾਲ ਲੀਡ ਕਰ ਰਿਹਾ 1-0 ਦੇ ਨਾਲ। ਅੱਜ ਦਾ ਜਿਹੜਾ ਅਖੀਰਲਾ ਮੈਚ ਆ ਉਹ ਈਰਾਨ ਤੇ ਸਪੇਨ ਦੇ ਦਰਮਿਆਨ ਜਿਹੜਾ ਆ ਉਹ ਗਰੁੱਪ B ਦਾ ਜਿਹੜਾ ਆ ਉਹ ਖੇਡਿਆ ਜਾਊਗਾ। ਉਹ ਅਜੇ ਮੈਚ ਸ਼ੁਰੂ ਹੋਣਾ ਆ। ਤੇ ਕੱਲ੍ਹ ਇਸ ਟਾਈਮ ਜਦੋਂ ਤੁਹਾਨੂੰ ਦੱਸਦੇ ਸੀ ਉਦੋਂ ਰਸ਼ੀਆ ਤੇ ਇਜਿਪਟ ਦਾ ਮੈਚ ਚੱਲ ਰਿਹਾ ਸੀ। ਰਸ਼ੀਆ ਨੇ 3-1 ਦੇ ਨਾਲ ਇਜਿਪਟ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਆ ਜੀ। ਤੇ ਇਸ ਤਰ੍ਹਾਂ ਅਗਲੀ ਖਬਰ ਵੱਲ ਚਲੀਏ। ਅਲੈਗਨੀ ਕਾਉਂਟੀ ਜਿਹੜੀ ਪੈਂਸਿਲਵੇਨੀਆ ਆ ਉੱਥੋਂ ਖਬਰ ਆ ਰਹੀ ਆ ਤੇ ਇੱਕ ਸਟਾਪ ਸਾਈਨ ਦੇ ਉੱਤੇ 17 ਸਾਲਾਂ ਦੇ ਡਰਾਈਵਰ ਨੂੰ ਪੁਲਿਸ ਵੱਲੋਂ ਰੋਕਿਆ ਗਿਆ ਤੇ ਜਦੋਂ ਉਹ ਰੁਕਿਆ ਨਾ ਤੇ ਉੱਥੋਂ ਭੱਜ ਗਿਆ, ਉਹ ਤੋਂ ਬਾਅਦ ਪੁਲਿਸ ਨੇ ਜਿਹੜਾ ਆ ਉਸ ਨੂੰ ਸ਼ੂਟ ਕਰ ਦਿੱਤਾ, ਉੱਥੇ ਮਾਰ ਦਿੱਤਾ। ਸੋ ਇਹ ਵੀ ਹੁਣ ਕਾਫੀ ਇਸ਼ੂ ਬਣਿਆ ਹੋਇਆ ਆ ਵੀ ਸਿਰਫ ਇੱਕ ਸਟਾਪ ਸਾਈਨ ਨੂੰ ਮਿਸ ਕਰਕੇ ਭੱਜਣ ਵਾਲੇ ਨੂੰ ਬਿਨਾਂ ਕਿਸੇ ਇਨਵੈਸਟੀਗੇਸ਼ਨ ਤੋਂ ਗੋਲੀਆਂ ਮਾਰ ਕੇ ਕਿਉਂ ਮਾਰ ਦਿੱਤਾ ਗਿਆ। ਜੀ
ਜੀ। ਤੇ ਹਰਜੋਤ ਸਿੰਘ ਜੀ, ਜਾਂਦੇ ਜਾਂਦੇ ਇੱਕ ਜਿਹੜੀ ਖਬਰ ਆ ਉਹ ਦੱਸੀ ਜਾ ਰਹੀ ਹੈ ਵੀ ਕਹਿੰਦੇ ਵੀ ਰਾਈਟ ਨਾਓ ਜਿਹੜਾ ਬੱਚਿਆਂ ਦੀ ਸੈਪਰੇਸ਼ਨ ਨੂੰ ਲੈ ਕੇ ਹੀ ਆ, ਕਹਿੰਦੇ ਵੀ ਹਰ ਇੱਕ ਦਿਨ ਦਾ ਜਿਹੜਾ ਖਰਚਾ ਇੱਕ ਬੱਚੇ ਨੂੰ ਵੱਖ ਕਰਕੇ ਰੱਖਣ ਦਾ $755 ਜਿਹੜਾ ਆ ਉਹ ਪਰ ਕਿਡ ਪਰ ਨਾਈਟ ਜਿਹੜਾ ਆ ਸੈਪਰੇਸ਼ਨ ਦਾ ਆ ਉਹ ਖਰਚਾ ਅਮਰੀਕਾ ਦੇ ਉੱਤੇ ਟੈਕਸ ਪੇਅਰ ਦੇ ਉੱਤੇ ਜਿਹੜਾ ਇਸ ਟਾਈਮ ਉਹ ਪੈ ਰਿਹਾ ਆ। ਸੋ ਆਪਾਂ ਦੇਖਦੇ ਹਾਂ ਵੀ ਰਾਸ਼ਟਰਪਤੀ ਟਰੰਪ ਹਮੇਸ਼ਾ ਖਰਚੇ ਬਚਾਉਣ ਦੀਆਂ ਗੱਲਾਂ ਜਿਹੜੀਆਂ ਆ ਉਹ ਕਰਦੇ ਨੇ, ਜਿੱਦਾਂ ਜੁਆਇੰਟ ਐਕਸਰਸਾਈਜ਼, ਫੌਜੀ ਐਕਸਰਸਾਈਜ਼ ਜਿਹੜੀ ਸਾਊਥ ਕੋਰੀਆ ਦੇ ਵਿੱਚ ਜਿਹੜੀ ਉਹਨਾਂ ਨੇ ਰੋਕੀ ਆ, ਨਾਟੋ ਦੇ ਵਾਲਿਆਂ ਨੂੰ ਵੀ ਉਹ ਕਹਿੰਦੇ ਰਹਿੰਦੇ ਵੀ ਭਾਈ ਅਸੀਂ ਆਪਣੇ ਘੱਲਾਂਗੇ ਪਰ ਤੁਸੀਂ ਸਾਨੂੰ ਜਿਹੜਾ ਆ ਉਹ ਖਰਚਾ ਦਿਆ ਕਰੋ। ਸੋ ਸਾਰੀਆਂ ਚੀਜ਼ਾਂ ਕਹਿ ਰਹੇ ਆ, ਪਰ ਆਈ ਥਿੰਕ ਜਦੋਂ ਕਿਤੇ ਕੋਈ ਸਟਰੋਂਗ ਸਟੇਟਮੈਂਟ ਜਿਹੜੀ ਆ ਉਹ ਘੱਲਣੀ ਹੁੰਦੀ ਹੈ ਜਾਂ ਪੋਲਿਸੀ ਨੂੰ ਲੈ ਕੇ, ਉਦੋਂ ਖਰਚੇ ਜਿਹੜੇ ਆ ਉਹ ਹੁੰਦੇ ਨੇ। ਪਰ ਇੱਕ ਰਿਪੋਰਟ ਦੇ ਅਨੁਸਾਰ ਜਿਹੜੇ ਆ ਪ੍ਰਸ਼ਾਸਨ ਦੇ ਉੱਤੇ ਇੱਕ ਟਾਈਮ ਜਿਹੜਾ $755 ਪਰ ਨਾਈਟ ਪਰ ਕਿਡ ਜਿਹੜਾ ਆ ਉਹ ਖਰਚਾ ਪੈ ਰਿਹਾ ਹੈ। ਜੀ ਬਿਲਕੁਲ। ਤੇ ਇਸੇ ਤਰ੍ਹਾਂ ਸਰੋਤਿਓ ਜੁੜਦੇ ਰਿਹਾ ਕਰੋ, ਸਾਨੂੰ ਕਾਲਾਂ ਬਹੁਤ ਆਉਂਦੀਆਂ ਆ, ਵੱਧ ਤੋਂ ਵੱਧ ਇਹ ਜਿਹੜਾ ਪ੍ਰੋਗਰਾਮ ਆ ਸ਼ੇਅਰ ਕਰਿਆ ਕਰੋ। ਜਿਹੜੀਆਂ ਵੀ ਅਪਡੇਟਸ ਹੋ ਰਹੀਆਂ ਖਾਸ ਕਰਕੇ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਤੇ ਜਿਹੜਾ ਟੈਰਿਫਸ ਦੇ ਮਾਮਲੇ ਦੇ ਵਿੱਚ, ਜਿਹੜੇ ਬਿਜ਼ਨਸ ਰਿਲੇਸ਼ਨ ਚਾਈਨਾ ਨਾਲ, ਕੈਨੇਡਾ ਨਾਲ ਤੇ ਮੈਕਸੀਕੋ ਨਾਲ ਹੈਗੇ ਆ, ਇਹ ਬਹੁਤ ਹੌਟ ਇਸ਼ੂ ਹੈਗਾ। ਤੇ ਕੈਨੇਡਾ ਦੇ ਵਿੱਚ ਤੇ USA ਦੇ ਵਿੱਚ ਦੋਨਾਂ ਮੁਲਕਾਂ 'ਚ ਪੰਜਾਬੀ ਵੱਡੀ ਗਿਣਤੀ 'ਚ ਰਹਿੰਦੇ ਆ। ਕੈਨੇਡਾ ਦੇ ਵੀ ਜਿਹੜੇ ਸਾਡੇ ਲਿਸਨਰ ਆ ਬਹੁਤ ਜੁੜੇ ਹੋਏ ਆ, ਖਾਸ ਕਰਕੇ ਟਰੱਕਿੰਗ ਇੰਡਸਟਰੀ ਵਾਲੇ, ਕਿਉਂਕਿ ਬਹੁਤ ਵੱਡੀ ਗਿਣਤੀ 'ਚ ਜਿਹੜੇ USA 'ਚ ਆਉਂਦੇ ਆ, ਉਹਨਾਂ ਦਾ ਬਿਜ਼ਨਸ ਸਾਰਾ ਜਿਹੜਾ USA 'ਤੇ ਡਿਪੈਂਡ ਆ। ਸੋ ਇਸੇ ਤਰ੍ਹਾਂ ਜੁੜੇ ਰਿਹਾ ਕਰੋ, ਵੱਧ ਤੋਂ ਵੱਧ ਜਿਹੜਾ ਸ਼ੇਅਰ ਕਰਿਆ ਕਰੋ ਆਪਣੇ ਮਿੱਤਰਾਂ ਦੋਸਤਾਂ ਦੇ ਨਾਲ, ਰਿਸ਼ਤੇਦਾਰਾਂ ਨਾਲ, ਤਾਂ ਕਿ ਉਹਨਾਂ ਨੂੰ ਪਤਾ ਚੱਲਦਾ ਰਹੇ ਕੀ ਕੁਝ ਹੋ ਰਿਹਾ ਆ। ਇਹ ਸਾਰੀਆਂ ਚੀਜ਼ਾਂ ਤੁਹਾਨੂੰ ਅਫੈਕਟ ਕਰ ਰਹੀਆਂ ਡੇਲੀ ਬੇਸਿਸ 'ਤੇ। ਜੀ, ਤੇ ਇੱਥੇ ਜਿਹੜਾ ਆਪਣਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਇਜਾਜ਼ਤ ਦਿਓ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਹ ਜੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਭਾਜੀ ਨਵੇਂ ਟਰੱਕ ਦੀਆਂ ਮੁਬਾਰਕਾਂ, ਬੜਾ ਸ਼ਾਨਦਾਰ ਆ। ਬਸ ਜੀ, ਕੱਲ ਹੀ ਕੈਲੀਫੋਰਨੀਆ ਟਰੱਕ ਐਂਡ ਟ੍ਰੇਲਰ ਸੇਲਜ਼ ਸੈਲਮੇ ਵਾਲਿਆਂ ਤੋਂ ਲੈ ਕੇ ਆਂਦਾ। ਉਹਨਾਂ ਨੇ ਇੰਨੀ ਵਧੀਆ ਡੀਲ ਦਿੱਤੀ, ਮੇਰੇ ਕੋਲੋਂ ਨਾ ਹੀ ਨਹੀਂ ਹੋਈ। ਤੁਹਾਡੇ ਪੁਰਾਣੇ ਟਰੱਕ ਦਾ ਕੀ ਬਣਿਆ? ਉਹਨੂੰ ਤਾਂ ਮੈਂ ਵਧੀਆ ਕੀਮਤ ਤੇ ਟ੍ਰੇਡ ਕਰ ਲਿਆ। ਮੈਂ